ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪ੍ਰਿਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਪੰਜਾਬ ਦੇ ਉਹਨਾਂ 9000 ਸੂਖਦਾਰ ਜ਼ਿਮੀਂਦਾਰਾਂ ਤੋਂ ਜਿਨ੍ਹਾਂ ਦੀ ਮੋਟਰ 24 ਘੰਟੇ ਚੱਲਦੀ ਹੈ। ਆਪਾਂ ਤਾਂ ਚਿੰਤਨ ਕਰ ਰਹੇ ਹਾਂ ਕਿ ਪਾਣੀ ਮੁੱਕ ਰਿਹਾ 8 ਘੰਟੇ ਵੀ ਜੇ ਅਸੀਂ ਚਲਾ ਰਹੇ ਹਾਂ ਤਾਂ ਸਾਡੇ ਲਈ ਬਹੁਤ ਚਿੰਤਾ ਦਾ ਸਬੱਬ ਹੈ। ਪਰ ਇਹ ਤਾਂ 24 ਘੰਟੇ ਵਾਲੇ ਜ਼ਿਮੀਂਦਾਰ ਨੇ ਜਿਹੜੇ 9000 ਨੇ ਜਿਨ੍ਹਾਂ ਦੀ ਗਿਣਤੀ। ਜੀ, ਜਦੋਂ ਮੁਫਤ ਬਿਜਲੀ ਵਾਲਾ, ਸਬਸਿਡੀ ਬਿਜਲੀ ਵਾਲਾ ਮੋਟਰਾਂ ਦੇ ਬਿੱਲ ਮਾਫ ਕਰਨ ਵਾਲਾ ਪਹਿਲੂ ਆਇਆ, ਹਾਂਜੀ, ਉਸ ਸਮੇਂ ਵੀ ਪੰਜਾਬ ਦੇ ਵਿੱਚ ਸਿਰਦ ਧਿਰਾਂ ਨੇ ਇੱਕ ਚਰਚਾ ਛੇੜੀ ਸੀ ਕਿ ਜਿਹੜੇ 10, 15, 20 ਕਿੱਲਿਆਂ ਤੋਂ ਉੱਪਰ ਵਾਲੇ ਨੇ, ਘੱਟੋ ਘੱਟ ਉਹਨਾਂ ਬਾਰੇ ਤਾਂ ਕੁਛ ਸੋਚੋ ਕਿ ਉਹਨਾਂ ਨੂੰ ਵੀ ਮੁਫਤ ਬਿਜਲੀ ਦੇਣੀ ਹੈ। ਲੋੜ ਤਾਂ ਛੋਟੇ ਕਿਸਾਨਾਂ ਨੂੰ ਆ, 5 ਏਕੜ ਤੱਕ ਵਾਲਿਆਂ ਨੂੰ ਹੈ, ਪਰ ਜੇ 10 ਵੀ ਤੁਸੀਂ ਰੱਖਣੇ ਤਾਂ 10 ਤੋਂ ਉੱਪਰ ਲਾ ਲਓ, 20 ਤੋਂ ਵੀ ਉੱਪਰ ਲਾ ਲਓ। ਮਤਲਬ ਇੱਥੇ ਤਾਂ 50 ਕਿੱਲਿਆਂ ਵਾਲੇ, 70 ਕਿੱਲਿਆਂ ਵਾਲੇ, 100 ਕਿੱਲਿਆਂ ਵਾਲੇ ਕਿੰਨੇ ਪਏ ਨੇ ਤੇ ਇਹ ਤੋਂ ਵੀ ਵੱਧ ਵਾਲੇ ਹੈਗੇ ਜੀ। ਤੋ ਇਸ ਲਈ ਕਹਿੰਦੇ ਕਿ ਉਹਨਾਂ ਲਈ ਤਾਂ ਕੋਈ ਨਾ ਕੋਈ ਥਰਮਾਮੀਟਰ ਹੋਵੇ ਜਿਹੜਾ ਕਿ ਉਹ ਤਾਂ ਤੈਅ ਕਰੇ ਕਿ ਕਿੰਨੀ ਬਿਜਲੀ ਵਰਤਦੇ, ਕਿੰਨੀ ਨਹੀਂ। ਇਹਦੀ ਚਰਚਾ ਆਮ ਚੱਲਦੀ ਰਹੀ ਆ, ਪਿੰਡਾਂ 'ਚ ਵੀ, ਸਰਕਾਰੀ ਦਰਬਾਰਿਆਂ 'ਚ, ਰਾਜਨੀਤਿਕ ਧਿਰਾਂ 'ਚ ਵੀ ਜੀ। ਪਰ ਜਿਹੜੀ ਧਿਰ ਵੀ ਸੱਤਾ 'ਚ ਆਉਂਦੀ ਸੀ, ਮਤਲਬ ਜਦੋਂ ਬਾਦਲਾਂ ਨੇ ਸਕੀਮ ਲਿਆਂਦੀ ਵੀ ਜਾਂ ਉਸ ਤੋਂ ਬਾਅਦ ਕਾਂਗਰਸੀ ਵੀ ਵਾਰ-ਵਾਰ ਆਏ ਜਾਂ ਅਕਾਲੀ ਦਲ ਵੀ ਵਾਰ-ਵਾਰ ਆਇਆ, ਪਰ ਉਹ ਇਹਨੂੰ ਵੋਟ ਦੀ ਰਾਜਨੀਤੀ ਨੂੰ ਧਿਆਨ 'ਚ ਰੱਖਦੇ ਇਹਨੂੰ ਛੂਹ ਨਹੀਂ ਪਾਉਂਦਾ ਸੀ। ਨਹੀਂ ਪਾਉਂਦੇ, ਬਿਲਕੁਲ ਛੂਹ ਨਹੀਂ ਸਕਦੇ ਸੀ। ਇੱਕ ਪਹਿਲੂ ਤਾਂ ਉਹ ਖੜਾ ਹੈ ਕਿ ਜਿਹੜੇ ਰਸੂਖਦਾਰ ਜ਼ਿਮੀਂਦਾਰ ਨੇ, ਵੱਡੇ ਜ਼ਿਮੀਂਦਾਰ ਨੇ, ਕਿ ਉਹਨਾਂ ਦੇ ਲਈ ਕੀ ਸਬਸਿਡੀ ਦੀ ਲੋੜ ਹੈ ਜਾਂ ਨਹੀਂ। ਪਰ ਇਹ ਉਹ ਤੋਂ ਵੀ ਅਗਲਾ ਪਹਿਲੂ ਹੈ। ਤੁਸੀਂ ਗੱਲ ਕਰ ਰਹੇ ਹੋ ਕਿ 8 ਘੰਟੇ ਮੋਟਰ, ਇਹਦਾ ਮਤਲਬ ਤੁਹਾਨੂੰ ਲਾਈਟ ਮਿਲਦੀ ਹੈ ਨਾ 8 ਘੰਟੇ, ਤਾਂ ਹੀ ਤੁਸੀਂ 8 ਘੰਟੇ ਚਲਾ ਸਕੋਗੇ ਨਾ। ਬਿਲਕੁਲ ਜੀ, ਬਿਲਕੁਲ ਜੀ। ਤੇ ਫਿਰ 8 ਘੰਟੇ ਜੇ ਮੋਟਰ ਤੇ ਲਾਈਟ ਮਿਲਦੀ ਹੈ ਤਾਂ 24 ਘੰਟੇ ਮੋਟਰ ਕਿਵੇਂ ਚੱਲੀ ਬਈ? ਹੈ ਨਾ ਜੀ ਜੀ। ਹੁਣ ਖੇਲ ਦੇਖੋ ਕਿੱਥੇ ਹੋਇਆ ਪ੍ਰਵੀਨ ਜੀ। ਖੇਲ ਇਹ ਹੋਇਆ ਕਿ ਜਦੋਂ ਇਹ ਸਬਸਿਡੀ ਵਾਲੀ ਸਕੀਮ ਲਿਆਂਦੀ ਗਈ ਸੀ ਤਾਂ ਘਰੇਲੂ ਬਿਜਲੀ, ਇੰਡਸਟਰੀ ਵਾਲੀ ਬਿਜਲੀ ਤੇ ਖੇਤੀ ਵਾਲੀ ਬਿਜਲੀ ਦੀਆਂ ਲਾਈਨਾਂ ਅੱਡ ਕੀਤੀਆਂ ਗਈਆਂ ਜੀ। ਇਸ ਸਮੇਂ ਪੰਜਾਬ ਦੇ ਵਿੱਚ ਕਰੀਬ 12,000 ਫੀਡਰ ਨੇ ਸਾਡੇ, ਜਿਨ੍ਹਾਂ ਚੋਂ 6600 ਦੇ ਕਰੀਬ ਫੀਡਰ ਉਹ ਨੇ ਜਿਹੜੇ ਖੇਤੀ ਫੀਡਰ ਨੇ। ਤੇ ਉੱਥੇ ਪਤਾ ਹੁੰਦਾ ਕਿ ਅੱਜ ਬਾਈ ਆਪਣੇ ਪਿੰਡ ਦੀ ਵਾਰੀ ਸਵੇਰੇ ਆਉਣੀ ਆ, ਹਾਂਜੀ ਹਾਂਜੀ ਬਿਲਕੁਲ, ਅੱਜ ਸ਼ਾਮ ਨੂੰ ਆਉਣੀ ਆ, ਅੱਜ ਆਪਣੀ 6 ਘੰਟੇ ਛੱਡਣਗੇ, ਅੱਜ 8 ਘੰਟੇ ਛੱਡਣਗੇ, ਝੋਨੇ ਵਾਲੇ ਦਿਨ ਨੇ ਬਈ। ਇਹੀ ਪ੍ਰਕਿਰਿਆ ਨਾ। ਜਦੋਂ ਇਹ ਖੇਤੀ ਵਾਲੀਆਂ ਮੋਟਰਾਂ ਅੱਡ ਇਹਨਾਂ 6600 ਫੀਡਰਾਂ ਤੇ ਲਿਆਂਦੀਆਂ ਗਈਆਂ, ਕਰੀਬ 4.5 ਲੱਖ ਦੇ ਕਰੀਬ ਪੰਜਾਬ 'ਚ ਮੋਟਰ ਹੈ ਇਸ ਸਮੇਂ, 14.5 ਲੱਖ ਜੀ, 14,50,000 ਤੋਂ ਵੱਧ ਇਸ ਸਮੇਂ ਪੰਜਾਬ ਦੇ ਵਿੱਚ ਖੇਤੀ ਵਾਲੀਆਂ ਮੋਟਰਾਂ ਨੇ। ਜਦੋਂ ਇਹਨਾਂ ਨੂੰ ਖੇਤੀ ਫੀਡਰ ਤੇ ਲਿਆਂਦਾ ਗਿਆ ਤਾਂ ਰਸੂਖਦਾਰ ਜ਼ਿਮੀਂਦਾਰਾਂ ਨੇ ਆਪਣੀਆਂ ਮੋਟਰਾਂ ਨੂੰ 24 ਘੰਟੇ ਵਾਲੀ ਲਾਈਨ ਤੇ ਰੱਖ ਲਿਆ। ਉਹ ਠੀਕ ਹੈ ਜੀ। ਮਤਲਬ ਹੁਣ ਰਸੂਖਦਾਰ ਇਕੱਲਾ ਵੱਧ ਜ਼ਮੀਨ ਨਾਲ ਹੀ ਨਹੀਂ ਹੁੰਦਾ, ਰਸੂਖਦਾਰ ਰਾਜਨੀਤਿਕ ਤੇ ਪ੍ਰਸ਼ਾਸਨਿਕ ਅਪਰੋਚ ਨਾਲ, ਸਰਕਾਰੀ ਦਰਬਾਰੇ ਪਹੁੰਚ ਵਾਲਾ ਬੰਦਾ। ਬਿਲਕੁਲ। ਜਿਹਦੀ ਜਾਂ ਤਾਂ ਕੁੰਡੀ ਹੈ ਨਾ ਐਕਸੀਅਨ ਨਾਲ ਪੈਂਦੀ ਆ, ਜਾਂ ਉਹ ਤੋਂ ਵੀ ਉੱਪਰ ਪੈਂਦੀ ਆ, ਜਾਂ ਫਿਰ MLA MP ਨਾਲ ਪੈਂਦੀ ਆ, ਸਰਕਾਰ ਨਾਲ ਪੈਂਦੀ ਆ, ਸੈਕਟਰੀਏਟ ਚ ਆਉਣ ਜਾਣ ਵਾਲਾ ਬੰਦਾ ਸਿੱਧਾ ਹੀ। ਬਸ ਠੀਕ ਹੈ ਨਾ। ਤੇ ਉਹ ਬੜੇ ਰਸੂਖਦਾਰ ਜ਼ਿਮੀਂਦਾਰ ਨੇ। ਮੈਂ ਤਾਂ ਹੀ ਜ਼ਿਮੀਂਦਾਰ ਸ਼ਬਦ ਵਰਤ ਰਿਹਾ ਕਿ ਕਿਸਾਨ ਤਾਂ ਵਿਚਾਰਾ ਸਧਾਰਨ ਹੈ। ਹਾਂਜੀ ਹਾਂਜੀ, ਉਹ ਤਾਂ ਛੋਟਾ। ਠੀਕ ਹੈ। ਸੋ ਅਜਿਹੀ ਹੁਣ ਪਾਵਰਕੌਮ ਲਗਾਤਾਰ ਪਿਛਲੇ ਕੁਝ ਦੇਰ ਤੋਂ ਪੰਜਾਬ ਸਰਕਾਰ ਨੂੰ ਸਮਝਾਉਂਦੀ ਹੈ ਕਿ ਜਨਾਬ ਜਿਹੜੀ ਆ ਤੁਸੀਂ 300 ਯੂਨਿਟ ਵਾਲਾ ਸਕੀਮ ਪਾਈ ਆ ਨਾ, ਇਹਦੇ ਨਾਲ ਤਾਂ ਜਮਾ ਹੀ ਪੱਠਾ ਬੈਠ ਗਿਆ ਸਾਡਾ ਹੁਣ। ਤੇ ਉਹ ਲਗਾਤਾਰ ਕੋਸ਼ਿਸ਼ਾਂ ਚ ਕਿ ਇਹਨੂੰ ਪੈਰਾਂ ਸਿਰ ਕਰੀਏ ਪਾਵਰਕੌਮ ਨੂੰ ਜੀ।
ਉਹਦੇ ਵਿੱਚੋਂ ਹੀ ਆ 3 ਰੁਪਏ ਯੂਨਿਟ ਵਾਲੀ ਜਿਹੜੀ ਸਬਸਿਡੀ ਵਾਪਸ ਲਈ ਆ, ਉਹ ਫਾਰਮੂਲਾ ਨਿਕਲਿਆ। ਉਸੇ ਚੋਂ ਹੁਣ ਜਿਹੜੀ ਰਿਕਵਰੀ ਕੀਤੀ ਜਾ ਰਹੀ ਹੈ ਉਹ ਫਾਰਮੂਲੇ ਤੇ ਕੰਮ ਚੱਲ ਰਿਹਾ। ਮਤਲਬ ਸਰਕਾਰ ਦੇ ਸਰਕਾਰੀ ਵਿਭਾਗਾਂ ਕੰਨੀਓ 3500 ਕਰੋੜ ਰੁਪਈਆ ਬਕਾਇਆ ਖੜਾ ਪਾਵਰਕਾਮ ਦਾ। ਜੀ ਜੀ ਬਿਲਕੁਲ। ਤੇ ਲੰਘੇ ਇੱਕ ਅੱਧੇ ਹਫ਼ਤੇ ਦੇ ਦਰਮਿਆਨ ਹੀ ਮੈਨੂੰ ਪਤਾ ਲੱਗਿਆ ਕਿ 70 ਕਰੋੜ ਵਸੂਲ ਕਰ ਲਿਆ ਪਾਵਰਕਾਮ ਨੇ। ਜਦੋਂ ਹਿੰਮਤ ਜੀ ਕੀਤੀ 70 ਕਰੋੜ ਇਕੱਠਾ ਹੋ ਗਿਆ। 1800 ਕਰੋੜ ਦੇ ਕਰੀਬ ਪ੍ਰਾਈਵੇਟ ਖੇਤਰ ਚ ਪਿਆ ਜੀ। ਸੋ ਹੁਣ ਉਹ ਇਸ ਵਸੂਲੀ ਵੱਲ ਵੀ ਵੱਧ ਰਹੇ ਨੇ। ਇਸੇ ਪੜਾਅ ਦੇ ਤਹਿਤ ਕਿ ਆਪਾਂ ਕਿਤੇ ਨਾ ਕਿਤੇ ਪਾਵਰਕਾਮ ਨੂੰ ਪਹਿਲਾ ਸਿਰ ਕਰੀਏ, ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਇਹ ਤਜਵੀਜ਼ ਦਿੱਤੀ ਹੈ ਕਿ ਜਨਾਬ ਇੱਕ ਤਾਂ ਜਿਹੜੇ 24 ਘੰਟੇ ਮੋਟਰ ਚਲਾ ਰਹੇ ਨੇ, ਜਿਨ੍ਹਾਂ ਨੂੰ 24 ਘੰਟੇ ਵਾਲੀ ਲਾਈਨ ਦੇ ਉੱਤੇ ਮੋਟਰ ਹੈ ਜਿਨ੍ਹਾਂ ਦੀ, ਤੇ ਇਹਨਾਂ ਦਾ ਕੁਝ ਕਰੋ। ਤੇ ਪੰਜਾਬ ਸਰਕਾਰ ਨੇ ਕਹਿੰਦੇ ਕਿਹਾ ਵੀ ਕਿ ਦੱਸੋ ਕਿੰਨੇ ਕੁ ਨੇ। ਜਦੋਂ ਹਿਸਾਬ ਲੱਗਿਆ ਤਾਂ 9000 ਤੋਂ ਵੱਧ ਕਨੈਕਸ਼ਨ ਲੱਭੇ ਹਜੇ। 9000 ਤੋਂ ਵੱਧ ਅਜਿਹੇ ਰਸੂਖਦਾਰ ਕਿਸਾਨ ਮਿਲੇ, ਜ਼ਿਮੀਂਦਾਰ ਮਿਲੇ, ਜਿਨ੍ਹਾਂ ਦੀਆਂ ਮੋਟਰਾਂ 24 ਘੰਟੇ ਵਾਲੀ ਲਾਈਨ ਤੇ ਨੇ। ਇਹ ਬਾਰਡਰ ਏਰੀਆ ਵੀ ਹੈਗਾ, ਬਠਿੰਡਾ ਬੈਲਟ ਵੀ ਹੈਗੀ ਜੀ। ਸੋ ਉਹਨਾਂ ਦੀ ਹੁਣ ਪਹਿਚਾਣ ਕਰ ਲਈ ਗਈ ਆ। ਹੁਣ ਪਾਵਰਕਾਮ 2 ਫਾਰਮੂਲੇ ਸੁਝਾ ਰਿਹਾ ਸਰਕਾਰ। ਇੱਕ ਤਾਂ ਸੁਝਾ ਰਿਹਾ ਕਿ ਇਹਨਾਂ ਨੂੰ ਪਹਿਲਾਂ ਖੇਤੀ ਵਾਲੇ ਉਹਦੇ ਪਰ ਲਿਆਓ 24 ਘੰਟੇ ਵਾਲੇ ਤੋਂ। ਹਾਂਜੀ। ਦੂਆ ਇਹਨਾਂ ਦੀ ਬੰਦ ਕਰੋ ਸਬਸਿਡੀ। ਤੇ ਉਹ ਸਬਸਿਡੀ ਲਈ ਉਹੀ ਫਾਰਮੂਲਾ ਲੈ ਰਿਹਾ ਕਿ 20 ਏਕੜ ਤੋਂ ਉੱਪਰ ਵਾਲੇ ਸਾਰਿਆਂ ਦੀ ਬੰਦ ਕਰ ਦਿਓ। ਸੋ ਹੁਣ ਇੱਥੇ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਇਹਦੇ ਵਿੱਚ ਇੱਕ ਜਾਣਕਾਰੀ ਹੋਰ ਮਿਲੀ ਕਿ ਜਦੋਂ ਇਹ 9000 ਕਨੈਕਸ਼ਨਾਂ ਦੀ ਪਹਿਚਾਣ ਕੀਤੀ ਜਾ ਰਹੀ ਸੀ, ਤਾਂ ਇਹ ਵੀ ਪਤਾ ਲੱਗਾ ਕਿ ਪ੍ਰਵੀਨ ਜੀ ਇਹ 24 ਘੰਟੇ ਜਿਨ੍ਹਾਂ ਨੂੰ ਬਿਜਲੀ ਵਾਲੇ ਕਨੈਕਸ਼ਨ ਤੇ ਨੇ, ਜਿਨ੍ਹਾਂ ਦੀਆਂ ਮੋਟਰਾਂ, ਇਹ ਆਪਣੀ ਮੋਟਰ ਦਾ ਪਾਣੀ ਵੇਚਦੇ ਵੀ ਨੇ ਦੂਜੇ ਕਿਸਾਨਾਂ ਨੂੰ। ਹਾਂਜੀ ਬਿਲਕੁਲ ਵੇਚਦੇ, ਬਿਲਕੁਲ। ਤੇ ਇਹ ਵੀ ਇੱਕ ਪਹਿਲੂ ਹੈਗਾ ਕਿ ਤੁਹਾਨੂੰ ਮੁਫਤ ਹੈ, ਤੁਸੀਂ ਅੱਗੇ ਵੇਚ ਰਹੇ ਹੋ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਿਸ ਤਰ੍ਹਾਂ ਅੱਗੇ ਵਧਿਆ ਜਾਂਦਾ ਤੇ ਇਹਦੇ ਉੱਤੇ ਕਾਰਵਾਈ ਕਿਵੇਂ ਹੁੰਦੀ ਆ। ਕੀ ਪੰਜਾਬ ਸਰਕਾਰ ਇਸ ਗੰਭੀਰਤਾ ਨਾਲ ਲਊਗੀ, ਜਾਂ ਇਹਨਾਂ ਰਸੂਖਦਾਰਾਂ ਨਾਲ ਵੀ ਜਿਵੇਂ ਡਿੰਪੀ ਢਿੱਲੋਂ ਨਾਲ ਜਾਰੀ ਪੈ ਗਈ, ਆਲੀ ਨਾਲ ਪਾਉਣ ਨੂੰ ਫਿਰਦੇ ਆ, ਕਿਤੇ ਇਹੋ ਜਿਹੀਆਂ ਕੋਈ ਯਾਰੀਆਂ ਵਾਲੇ ਤਾਂ ਨਹੀਂ ਲੱਭਣੇ ਨਵੇਂ। ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਪਾਵਰਕਾਮ ਨੇ ਇਹ ਤਜਵੀਜ਼ ਮੂਹਰੇ ਰੱਖ ਦਿੱਤੀ ਹੈ ਕਿ ਜਨਾਬ ਜੇ ਪਾਵਰਕਾਮ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਕੋਈ ਸਖਤ ਕਦਮ ਚੁੱਕਣੇ ਪੈਣੇ ਆ। ਉਹਨਾਂ 'ਚ 9000 ਕਨੈਕਸ਼ਨਾਂ ਨੂੰ ਪਹਿਲਾਂ ਖੇਤੀ ਫੀਡਰ ਤੇ ਲਿਆਓ ਤੇ ਫਿਰ ਸੋਚੋ ਕਿ ਇਹਨਾਂ ਨੂੰ ਸਬਸਿਡੀ ਦੇਣੀ ਹੈ ਜਾਂ ਨਹੀਂ ਦੇਣੀ। ਸੋ ਇਹ ਚਰਚਾ ਇੱਕ ਵਾਰ ਫਿਰ ਜ਼ੋਰ ਫੜ ਰਹੀ ਆ ਕਿ ਬੜੇ ਧਨਾੜ ਜ਼ਿਮੀਂਦਾਰਾਂ ਨੂੰ ਬਿਜਲੀ ਸਬਸਿਡੀ ਨਹੀਂ ਮਿਲਣੀ ਚਾਹੀਦੀ, ਸਧਾਰਨ ਕਿਸਾਨ ਨੂੰ ਮਿਲਦੀ ਰਹਿਣੀ ਚਾਹੀਦੀ ਹੈ। ਕਈ ਤਾਂ ਪਿੰਡਾਂ ਦੇ ਵਿੱਚ ਸ਼ਰਮਾ ਜੀ ਜਿਹੜੇ ਰਸੂਖਦਾਰ ਕਿਸਾਨ ਨੇ ਨਾ, ਉਹਨਾਂ ਦੀ ਸੈਟਿੰਗ ਅਜਿਹੀ ਹੈ। ਦੇਖੋ ਰਸੂਖਦਾਰਾ ਤਾਂ ਸਮਝ ਲਓ ਥੋੜਾ ਜਿਹਾ ਅੱਗੇ ਹੋਊਗਾ ਆਮ ਕਿਸਾਨ ਨਾਲੋਂ। ਉਹਨਾਂ ਦੀਆਂ ਮੋਟਰਾਂ ਖਾਲਿਆਂ ਤੇ ਪੈਂਦੀਆਂ, ਜਿਹੜੇ ਸਾਂਝੇ ਨੇ ਲੰਬੇ ਦੂਰ ਤੱਕ ਜਾਂਦੇ ਨੇ, ਜਿਹਨਾਂ ਤੋਂ ਹਰ ਕਿਸਾਨ ਗਾਂ ਸ਼ਖਾਵਾਂ ਦੇ ਨਾਲ ਪਾਣੀ ਵੜਦਾ ਅੱਗੇ ਜਾਂਦਾ ਖੇਤ ਨੂੰ। ਤਾਂ ਉਹਨਾਂ ਦੇ ਉੱਤੇ ਉਹਨਾਂ ਦੀਆਂ ਮੋਟਰਾਂ ਲੱਗੀਆਂ ਨੇ, ਜਾਂ ਕਿਸੇ ਤੋਂ ਥਾਂ ਮੁੱਲ ਲੈ ਲਿਆ ਜਾਂ ਆਪਦਾ ਖੇਤੀ ਲੱਗਦਾ, ਉੱਥੋਂ ਹਰ ਥਾਂ ਤੇ ਸਪਲਾਈ ਹੁੰਦੀ ਆ। ਉਹਦੇ ਵਿੱਚ ਉਹ ਕਹਿੰਦੇ ਨੇ ਘੰਟੇ ਵੇਚਣ ਵਾਲੀ ਗੱਲ ਆ ਵੀ ਜੇ ਛੱਡ ਲਈ ਮੋਟਰ ਕੋਈ ਗੱਲ ਨਹੀਂ, ਤੇ ਪਰ ਘੰਟੇ ਦੇ ਇੰਨੇ ਪੈਸੇ। ਡੀਜ਼ਲ ਹੁਣ 85-90 ਰੁਪਏ ਨੂੰ ਆ ਜੇ ਆਪਾਂ ਗਲਤ ਨਾ ਹੋਈਏ ਤਾਂ, ਤੇ ਘੰਟੇ ਦੇ ਵਿੱਚ ਇੰਜਨ ਕਿੰਨਾ ਡੀਜ਼ਲ ਖਾਂਦਾ ਉਸ ਹਿਸਾਬ ਨਾਲ ਉਹਦਾ ਘੰਟੇ ਦਾ ਰੇਟ ਹੈ। ਦੂਜੇ ਜਿਹੜੇ ਰਸੂਖਦਾਰ ਨੇ, ਉਹਨਾਂ ਨੇ ਜਿਹੜੀਆਂ ਪਾਈਪਲਾਈਨਾਂ ਸਰਕਾਰ ਨੇ ਸਬਸਿਡੀ ਤੇ ਪਾਈਆਂ ਨੇ, ਪੱਥਰ ਦੀਆਂ ਪਾਈਪਲਾਈਨਾਂ ਜਿਹੜੀਆਂ ਦੂਰ ਦੁਰਾਡੇ ਪਾਣੀ ਲਿਜਾਣ ਨੂੰ, ਉਹਨਾਂ ਦੇ ਵਿੱਚ ਆਪਣੀਆਂ ਮੋਟਰਾਂ ਦੇ ਜਿਹੜੇ ਮੂਹੇ ਨੇ ਰਖਾਲੇ ਜੋੜੇ ਹੋਏ ਨੇ, ਵੀ ਤਾਂ ਜੋ ਕੋਈ ਇਹ ਨਾ ਕਵੇ ਕੋਈ ਗਾਹਕ ਆਵੇ ਤੇ ਉਹਦੇ ਕੋਲੇ ਆਪਸ਼ਨਾਂ ਦੋਨੇ ਹੋਣ, ਮਾਲ ਪਹੁੰਚਾਉਣ ਵਾਲਾ। ਹਾਂਜੀ ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਦੀਆਂ ਸੈਟਿੰਗਾਂ ਕੀਤੀਆਂ ਹੋਈਆਂ ਨੇ। ਪਰ ਜਿਹੜਾ ਦੂਜਾ ਕਿਸਾਨ ਆ ਉਹ ਕਹਿੰਦਾ ਕਿ ਚਲੋ ਆਪਾਂ ਜੇ ਡੀਜ਼ਲ ਬਾਲ ਲਾਂਗੇ ਫੂਕਾਂਗੇ, ਫਿਰ ਵੀ ਤਾਂ ਫੂਕਾਂਗੇ, ਆਪਾਂ ਇਹਨੂੰ ਪੈਸੇ ਦੇ ਦਿੰਦੇ ਹਾਂ। ਸੋ ਇਹ ਪਹਿਲਾਂ ਇਹ ਪ੍ਰਚਲਨ ਨਹੀਂ ਸੀ ਹੁੰਦਾ ਸ਼ਰਮਾ ਜੀ, ਇਹ ਹੁਣੇ ਹੀ ਹੋਇਆ। ਪਰ ਜਿਹਨੂੰ ਮਿਲ ਫਰੀ ਰਿਹਾ ਤੇ ਉਹ ਗਾਂ ਵੇਚ ਰਿਹਾ, ਇਹ ਤਾਂ ਫਿਰ ਉਹਦੇ ਇਖਲਾਕ ਤੇ ਹੀ ਡਿਪੈਂਡ ਕਰਦੀ ਹੈ ਨਾ ਗੱਲ ਸਾਰੀ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਦੇ ਵਿੱਚ ਬਿਜਲੀ ਚੋਰੀ ਦੀ ਕੋਈ ਗੱਲ ਕਰ ਲਈਏ ਸ਼ਰਮਾ ਜੀ। ਕਹਿੰਦੇ 5 ਮਹੀਨਿਆਂ ਦੇ ਵਿੱਚ 1500 ਕਰੋੜ ਦੀ ਬਿਜਲੀ ਚੋਰੀ ਹੋ ਗਈ ਜੀ। ਦੇਖੋ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਪਾਵਰਕਾਮ ਇਸ ਨੂੰ ਪੈਰਾਂ ਸਿਰ ਕਰਨਾ ਚਾਹੁੰਦਾ ਜੀ, ਤੇ ਪਾਵਰਕਾਮ ਦੇ ਅਧਿਕਾਰੀਆਂ ਦੀ ਲਗਾਤਾਰ ਮੁੱਖ ਮੰਤਰੀ ਨਾਲ, ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕਾਂ ਦਾ ਦੌਰ ਚੱਲਦਾ ਰਹਿੰਦਾ। ਉਹਦੇ ਵਿੱਚ ਇਹ ਤਜਵੀਜ਼ ਵੀ ਆਈ ਕਿ ਜਨਾਬ ਆ 300 ਯੂਨਿਟ ਜਿਹੜੀ ਮਾਫੀ ਵਾਲਾ ਨਾ, ਇਹਦੇ ਤੇ ਵੀ ਗੌਰ ਕਰੋ ਕਿ ਜੇ ਜ਼ਿਆਦਾ ਨਹੀਂ ਤਾਂ ਇੰਨਾ ਤਾਂ ਕਰ ਦਿਓ ਕਿ ਇੱਕ ਘਰ 'ਚ ਇੱਕ ਕਨੈਕਸ਼ਨ ਮੁਫਤ ਵਾਲਾ ਹੋਵੇ। ਹੁਣ ਤਾਂ ਸ਼ਹਿਰ ਪਿੰਡਾਂ ਦੇ ਵਿੱਚ ਵੀ ਇੱਕ ਘਰ 'ਚ 3-3 ਕਨੈਕਸ਼ਨ ਹੋ ਗਏ ਕਿ ਬਈ ਥੱਲੇ ਵਾਲੀ ਮਤਲਬ ਧਰਾਤਲ ਤੇ ਸਾਡੇ ਬੇਬੇ ਬਾਪੂ ਰਹਿੰਦੇ ਨੇ, ਪਹਿਲੀ ਤੇ ਸਾਡਾ ਬੜਾ ਭਰਾ ਰਹਿੰਦਾ, ਉੱਪਰ ਅਸੀਂ ਰਹਿੰਦੇ ਹਾਂ। ਰਸੋਈ ਦੀ ਇੱਕ ਸੈਲਫ ਦਿਖਾਓ, ਸਿਲੰਡਰ ਤੇ ਉਹ ਦਿਖਾਓ, ਤੇ ਉਹ ਤੋਂ ਬਾਅਦ ਲੈ ਲਓ ਕਨੈਕਸ਼ਨ। ਬਿਲਕੁਲ ਜੀ। ਕਨੈਕਸ਼ਨ ਸਾਰਿਆਂ ਨੂੰ ਪਤਾ ਹੈ ਕਿ JESD ਦੀ ਜੇਬ ਕਰਮ ਕਰਕੇ ਜਦੇ ਮਿਲ ਜਾਂਦਾ। ਸੋ ਇਸ ਲਈ ਉਹ 300 ਇੱਕ ਘਰ 'ਚ 900 ਯੂਨਿਟ ਮਾਪ ਚੱਲੀ ਜਾਂਦੇ ਨੇ।
ਤੇ ਜਿੱਦਣ ਦੀ ਇਹ 300 ਯੂਨਿਟ ਵਾਲੀ ਸਕੀਮ ਆਈ ਉਦੋਂ ਦੀ ਬਿਜਲੀ ਚੋਰੀ ਹੋਰ ਵੱਧ ਗਈ। ਇਹ ਨਹੀਂ ਕਿ ਬਿਜਲੀ ਚੋਰੀ ਪਹਿਲਾਂ ਨਹੀਂ ਹੁੰਦੀ ਸੀ ਜੀ, ਲੱਗਿਆ ਇਹ ਸੀਗਾ ਕਿ 300 ਯੂਨਿਟ ਮਾਫ ਹੋ ਗਏ, ਬਿਜਲੀ ਚੋਰੀ ਮੁੱਕ ਜੂਗੀ ਸ਼ਾਇਦ, ਪਰ ਉਲਟਾ ਬਿਜਲੀ ਚੋਰੀ ਹੋਰ ਵੱਧ ਗਈ ਕਿਉਂਕਿ ਲੋਕਾਂ ਨੂੰ ਲੱਗਿਆ ਕਿ ਪਹਿਲਾਂ ਬਾਈ ਇੱਕ ਕੂਲਰ ਪੱਖੇ ਨਾਲ ਸਾਰਦੇ ਸੀ, ਫਿਰ ਏਸੀ ਤੇ ਆ ਗਏ, ਫਿਰ ਹੁਣ ਇੱਕੋ ਘਰ 'ਚ 4-4 ਏਸੀ ਲੱਗ ਗਏ। ਅਗਲੇ ਕਹਿੰਦੇ ਜਦੋਂ 300 ਯੂਨਿਟ ਤੋਂ ਟੱਪੇ ਨਹੀਂ ਤੇ ਵੀ ਕਰੋ ਚੋਰੀ, ਫਿਰ ਹਰ ਰੋਜ਼ 10 ਯੂਨਿਟ ਦਾ ਹਿਸਾਬ ਦੇਖਣਾ ਹੈ, ਜੇ ਵੱਧ ਜਾਂਦੇ ਤਾਂ ਕਰੋ ਚੋਰੀ। ਸੋ ਉਹ ਪ੍ਰਕਿਰਿਆ ਵੱਧ ਗਈ। ਹੁਣ ਉਸ ਪ੍ਰਕਿਰਿਆ 'ਚ ਇਹ ਪੀਕ ਆਵਰ ਹੁੰਦੇ ਨੇ ਜਦੋਂ ਆਪਾਂ ਕਹਿੰਦੇ ਝੋਨੇ ਵਾਲੇ ਦਿਨ ਵੀ ਨੇ ਤੇ ਗਰਮੀ ਵੀ ਆ ਜੀ। ਇਹਨਾਂ ਲੰਘੇ 5 ਮਹੀਨਿਆਂ 'ਚ ਹੀ 1500 ਕਰੋੜ ਦੀ ਬਿਜਲੀ ਚੋਰੀ ਹੋ ਗਈ। ਇਸ ਦੌਰ ਦੇ ਦੌਰਾਨ ਲਗਭਗ 2100 ਮਿਲੀਅਨ ਯੂਨਿਟ ਦੀ ਚੋਰੀ ਹੈ। ਅਪ੍ਰੈਲ ਮਹੀਨਾ, ਮਈ ਮਹੀਨਾ, ਜੂਨ ਮਹੀਨਾ, ਜੁਲਾਈ ਮਹੀਨਾ ਤੇ ਅਗਸਤ ਮਹੀਨਾ, ਇਹਨਾਂ 5 ਮਹੀਨਿਆਂ 'ਚ ਬਿਜਲੀ ਦੀ ਖਪਤ ਵੀ ਬਹੁਤ ਵਧੀ ਆ ਤੇ 1500 ਕਰੋੜ ਦੀ ਬਿਜਲੀ ਚੋਰੀ ਹੋਣ ਦੀ ਰਿਪੋਰਟ ਆ। ਕੱਲ ਮੈਂ ਮੰਤਰੀ ਸਾਹਿਬ ਨੂੰ ਸੁਣ ਰਿਹਾ ਸੀਗਾ, ਮੰਤਰੀ ਸਾਹਿਬ ਕਹਿੰਦੇ ਵੀ ਅਸੀਂ FIR ਸ਼ੁਰੂ ਕਰਤੀਆਂ, ਅਸੀਂ 296 FIR ਸਿਰਫ ਬਿਜਲੀ ਚੋਰੀ ਦੇ ਮਾਮਲੇ 'ਚ ਅਗਸਤ ਮਹੀਨੇ 'ਚ ਕੀਤੀਆਂ ਤੇ ਅਸੀਂ 38 ਮੁਲਾਜ਼ਮ ਬਰਖਾਸਤ ਕਰਤੇ, ਜਿਨ੍ਹਾਂ 'ਚੋਂ 37 ਮੀਟਰ ਰੀਡਰ ਨੇ। ਪਾਵਰਕਾਮ ਦੇ ਅਧਿਕਾਰੀ ਵੀ ਇਹ ਗੱਲ ਮੰਨਦੇ ਨੇ ਕਿ ਬਿਜਲੀ ਚੋਰੀ ਦੇ ਵਿੱਚ ਦੋ ਪਹਿਲੂ ਸਾਡੇ ਅੜਿੱਕੇ ਆਉਂਦੇ ਨੇ ਕਿ ਜੇ ਅਸੀਂ ਬੰਦਾ ਫੜ ਲਈਏ ਤਾਂ ਉਹ ਪਤਾ ਲੱਗਦਾ ਕਿ ਬਿਜਲੀ ਚੋਰੀ ਕਰਾਉਣ ਦੇ ਪਿੱਛੇ ਮੀਟਰ ਰੀਡਰ ਦੀ ਭੂਮਿਕਾ ਖੂਗਾ। ਬਿਲਕੁਲ ਸਹੀ ਹੈ ਨਾ। ਤੇ ਦੂਏ ਪਾਸੇ ਕਹਿੰਦੇ ਕਿ ਜੇ ਫੜ ਲਈਏ ਤਾਂ ਫਿਰ ਰਾਜਨੀਤਿਕ ਧਿਰਾਂ ਦਾ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਬਾਈ ਛੱਡ ਦਿਓ ਆਪਣਾ ਬੰਦਾ। ਹਾਂਜੀ, ਆਪਾਂ ਖਬਰ ਵੀ ਕੀਤੀ ਸੀ, ਤੁਸੀਂ ਦੱਸਿਆ ਸੀ। ਹਾਂ, ਖਾਸ ਕਰ ਸੱਤਾਧਾਰੀ ਧਿਰ ਦੇ ਹਵਾਲੇ ਨਾਲ। ਸੋ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿਚਾਲੇ ਜਦੋਂ ਮੈਂ ਦੇਖਦਾ ਤਾਂ ਐਵਰੇਜ ਹਰ ਸਾਲ ਪੰਜਾਬ 'ਚ 2500-2600 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਤੋਂ ਗਰਮੀਆਂ 'ਚ ਵੱਧ ਹੁੰਦੀ ਹੈ, ਇਸ ਲਈ 5 ਮਹੀਨਿਆਂ 'ਚ 1500 ਕਰੋੜ ਹੋ ਗਈ, ਸਰਦੀਆਂ 'ਚ ਥੋੜੀ ਘੱਟ ਹੁੰਦੀ ਹੈ। ਇਹ ਆਪਾਂ ਘਰੇਲੂ ਖਪਤਕਾਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਸੋ ਹੁਣ ਪਾਵਰਕਾਮ ਕਹਿ ਰਿਹਾ ਕਿ ਅਸੀਂ ਵਸੂਲੀ ਵੀ ਕਰਨੀ ਹੈ ਜਿਨ੍ਹਾਂ ਦੇ ਪੁਰਾਣੇ ਬਕਾਇਆ ਖੜੇ ਨੇ ਤੇ ਅਸੀਂ ਚੋਰ ਵੀ ਫੜਨੇ ਆ ਤਾਂ ਕਿ ਬਿਜਲੀ ਦੀ ਵੀ ਹੁਣ ਇੱਕ ਪਾਸੇ ਤਾਂ 3 ਰੁਪਏ ਯੂਨਿਟ ਖਤਮ ਕਰਕੇ ਤੁਸੀਂ ਸਾਲ ਦਾ 1500 ਕਰੋੜ ਬਚਾਇਆ ਹੈ ਨਾ, ਕਿ ਲਓ ਜੀ ਅਸੀਂ 1500 ਕਰੋੜ ਬਚਾ ਲਿਆ। ਦੂਏ ਪਾਸੇ ਤੁਸੀਂ 5 ਮਹੀਨਿਆਂ 'ਚ 1500 ਕਰੋੜ ਦੀ ਬਿਜਲੀ ਚੋਰੀ ਕਰਾਤੀ ਔਰ ਇਹਦੇ ਵਿੱਚੋਂ ਅੱਧੀ ਤੋਂ ਵੱਧ ਚੋਰੀ ਸੱਤਾਧਾਰੀ ਧਿਰ ਦੀ ਸ਼ਹਿ ਨਾਲੇ ਹੁੰਦੀ ਹੈ। ਬਿਲਕੁਲ ਸਹੀ। ਸੋ ਇਸ ਲਈ ਪਾਵਰਕਾਮ ਹੁਣ ਸਰਕਾਰ ਨੂੰ ਸੁਝਾਅ ਦੇਈ ਜਾਂਦਾ ਕਿ ਜੀ ਆਪਾਂ 300 ਯੂਨਿਟ ਚਲੋ ਤੁਸੀਂ ਮਾਫ ਕਰਨਾ ਕਰੀ ਰੱਖੋ, ਪਰ ਇੱਕ ਘਰ 'ਚ ਇੱਕ ਕਨੈਕਸ਼ਨ ਕਰ ਦਿਓ। ਜੇ ਇੱਕੋ ਪਰਿਵਾਰ ਰਹਿੰਦਾ ਹੈ ਤਾਂ ਇੱਕ ਕਨੈਕਸ਼ਨ ਹੋਊਗਾ, ਚਾਹੇ ਤਾਇਆ ਰਹਿੰਦਾ, ਚਾਹੇ ਚਾਚਾ ਰਹਿੰਦਾ, ਚਾਹੇ ਪਿਓ ਪੁੱਤ ਰਹਿੰਦੇ ਨੇ, ਚਾਹੇ ਕੋਈ ਕੁਛ ਰਹਿੰਦਾ। ਪਰ ਪ੍ਰਵੀਨ ਜੀ ਤਾਂ ਇੱਕ ਘਰ 'ਚ ਇੱਕ ਕਨੈਕਸ਼ਨ ਦਾ ਫਾਰਮੂਲਾ। ਮੈਂ ਤਾਂ ਰਸੂਖਦਾਰਾਂ ਦੇ ਹਵਾਲੇ ਨਾਲ ਵੀ ਗੱਲ ਕਰਦਾ, ਜਿਹੜਾ ਆਪਾਂ ਰਸੂਖਦਾਰ ਜ਼ਿਮੀਂਦਾਰਾਂ ਦੀ ਗੱਲ ਕਰਕੇ ਹਟਿਆ ਕਿ ਉੱਥੇ ਪੰਜਾਬ ਸਰਕਾਰ ਨੂੰ ਸਖਤੀ ਕਰਨ ਦੀ ਪੈਮਾਨਾ। ਮੈਂ ਕਹਿੰਦਾ ਜਿੱਦਾਂ ਹੀ ਹਰਾ ਪੈਨ ਚੱਲਣ ਲੱਗਦਾ ਹੋਊਗਾ ਜਦੇ ਵੋਟਾਂ ਦਿਖਣ ਲੱਗ ਜਾਂਦੀਆਂ ਹੋਣਗੀਆਂ। ਇਸ ਲਈ ਕੀ ਸਰਕਾਰਾਂ ਇਹ ਕਰ ਪਾਉਣਗੀਆਂ? ਜੀ, ਬਾਦਲਾਂ ਮੂਹਰੇ ਵੀ ਬੜੀ ਵਾਰ ਆਈ ਹੈ ਤਸਵੀਰ ਸਬਸਿਡੀ ਵਾਲੀ, ਕਿਸਾਨੀ ਸਬਸਿਡੀ ਵਾਲੀ, ਹੈ ਨਾ, ਕਿ ਬਈ ਬੜੇ ਜ਼ਿਮੀਂਦਾਰਾਂ ਦੇ ਉੱਤੇ ਤਾਂ ਕੁਝ ਸੋਚੋ। ਇਸੇ ਤਰ੍ਹਾਂ ਕੈਪਟਨ ਮੂਹਰੇ ਵੀ ਇਹ ਸਵਾਲ ਆਉਂਦਾ ਰਿਹਾ ਤੇ ਹੁਣ ਇਹ 300 ਯੂਨਿਟ ਮਾਫ ਕਰਨ ਤੋਂ ਬਾਅਦ ਇਹਨਾਂ ਮੂਹਰੇ ਦੋਹਰਾ ਸਵਾਲ ਆ, ਖੇਤ ਤੋਂ ਲੈ ਕੇ ਘਰ ਤੱਕ ਦਾ। ਪਰ ਕੀ ਹਰਾ ਪੈਨ ਚੱਲੂਗਾ? ਕੀ ਹਰਾ ਪੈਨ ਸਖਤ ਫੈਸਲੇ ਲੈ ਸਕਦਾ? ਇੱਥੇ ਕਿੰਨੀ ਵਾਰ ਚਰਚਾ ਤੁਰੀ ਹੈ ਵੀ ਕਿ ਜਿਹੜੇ ਸਰਕਾਰੀ ਨੌਕਰੀਆਂ ਲੱਗੇ ਨੇ, A ਕਲਾਸ ਨੇ, B ਕਲਾਸ ਨੇ ਤੇ ਚੰਗੇ ਵਕੀਲ, ਜੱਜ, ਡਾਕਟਰ ਨੇ, ਕਨਾਲ ਦੀਆਂ ਕੋਠੀਆਂ ਨੇ ਤੇ 300 ਯੂਨਿਟ ਮਾਫ ਹੈ, ਘੱਟੋ ਘੱਟ ਉਹਨਾਂ ਦੀ ਤਾਂ ਵਸੂਲੀ ਸ਼ੁਰੂ ਕਰੋ। ਉਹਨਾਂ ਨੂੰ ਕਿਉਂ ਮਾਫ ਵੀ ਲੋੜਵੰਦਾਂ ਦੀ ਰੱਖੋ, ਪਰ ਉਹਦੇ ਤੇ ਵੀ ਸਰਕਾਰ, ਕਿਉਂਕਿ ਸਰਕਾਰ ਨੂੰ ਜਦੇ ਵੋਟਾਂ ਦਿਖਣ ਲੱਗ ਜਾਂਦੀਆਂ, ਸਰਕਾਰ ਜਿਹਦੇ ਪਾਰਟੀ 'ਚ ਤਬਦੀਲ ਹੋ ਜਾਂਦੀ ਹੈ ਇਹੋ ਜਿਹਾ ਫੈਸਲਾ ਲੈਣ ਲੱਗੇ। ਸੋ ਇਸ ਲਈ ਘਰਾਂ ਵਾਲੇ ਕਨੈਕਸ਼ਨ ਵਾਲੇ ਮਸਲੇ ਤੇ ਚੋਰੀ ਵਾਲੇ ਕਨੈਕਸ਼ਨ ਵਾਲੇ ਮਸਲੇ ਤੇ ਤਾਂ ਹਰਾ ਪੈਨ ਕੀ ਚੱਲਣਾ। ਮੈਨੂੰ ਤਾਂ ਰਸੂਖਦਾਰ ਜ਼ਿਮੀਂਦਾਰ ਵਾਲੇ ਮਸਲੇ ਤੇ ਵੀ ਚੱਲਦਾ ਨਹੀਂ ਨਜ਼ਰ ਆਉਂਦਾ, ਕਿਉਂਕਿ ਮਸਲਾ ਵੋਟਾਂ ਦਾ ਜਨਾਬ। ਤੇ ਜਦੋਂ ਵੋਟਾਂ ਦਾ ਮਸਲਾ ਹੁੰਦਾ ਫਿਰ ਇਹ ਪੰਜਾਬ ਦੇ ਲਈ ਕਰਜ਼ਾ ਚੁੱਕਣਾ ਹੀ ਮਨਜ਼ੂਰ ਹੈ ਇਹਨਾਂ ਨੂੰ, ਪੰਜਾਬ ਨੂੰ ਕਰਜ਼ਈ ਕਰਨਾ ਹੀ ਮਨਜ਼ੂਰ ਹੈ, ਪਰ ਲੋਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਸਮਝਣਾ ਵੀ ਨਹੀਂ ਚਾਹੁੰਦੇ ਕਿ ਜਿਹੜਾ ਕਰਜ਼ਾ ਚੁੱਕਿਆ ਜਾ ਰਿਹਾ ਉਹ ਸਾਡੇ ਸਿਰ ਤੇ ਚੁੱਕਿਆ, ਸਾਡੇ ਸਿਰ ਤੇ। ਬਿਲਕੁਲ ਸ਼ਰਮਾ ਜੀ, ਕਈ ਤਾਂ ਐਸੇ ਅਜਿਹੇ ਵੀ ਲੋਕ ਹੋਣਗੇ ਇਸ ਜ਼ਮਾਨੇ ਦੇ ਵਿੱਚ ਜਿਨ੍ਹਾਂ ਦੀਆਂ ਕੋਠੀਆਂ ਦਾ ਪੇਂਟ ਦਾ ਖਰਚਾ 2.5 3 ਲੱਖ ਰੁਪਏ, ਇੱਕ ਮਾਤੜ 6-7 ਹਜ਼ਾਰ। ਹਾਂਜੀ, ਘੱਟ ਕਹਿੰਦੇ ਹੋ ਤੁਸੀਂ। ਅੱਜ ਕੱਲ ਦਿਹਾੜੀ ਬਹੁਤ ਜ਼ਿਆਦਾ ਆ, ਮਾਲ ਸਸਤਾ ਮਿਲਦਾ ਤੇ ਲੇਬਰ ਬਹੁਤ ਮਹਿੰਗੀ ਹੈ। ਹਾਂਜੀ, ਮਤਲਬ ਜਿਹੜਾ ਆਮ ਮਾਤੜ ਕਿਸਾਨ ਹੈ, ਮਾਤੜ ਬੰਦਾ ਜਿਹੜਾ ਆਮ ਪਿੰਡ ਦੇ ਵਿੱਚ ਵਿਚਰਨ ਵਾਲਾ, ਉਹ 7-8 ਹਜ਼ਾਰ ਬਿੱਲ ਭਰਦਾ ਬਿਜਲੀ ਦਾ। ਤੇ ਜੇ ਘੱਟੋ ਘੱਟ ਇਹਨੂੰ ਮਲਟੀਪਲਾਈ ਕਰ ਲਈਏ ਆਪਾਂ 12 ਨਾਲ, ਸਾਲ ਦੇ ਵਿੱਚ 96,000 ਰੁਪਇਆ, ਲੱਖ ਰੁਪਇਆ ਦੇ ਪੈਂਦਾ। ਪਰ ਇਹਦੇ ਨਾਲ ਜਿਹਦੇ ਚ ਉਦੋਂ ਦੁੱਗਣੀ ਪਹੁੰਚ ਹੈ, ਤਿੱਗਣੀ ਸਮਰੱਥਾ, ਸਿਰਫ ਉਹਦੀ ਕੋਠੀ ਨੂੰ ਪੇਂਟ ਹੀ ਇੰਨੇ ਰੁਪਈਆਂ ਦਾ ਹੋਇਆ, ਉਹ ਮੁਫਤ ਖਾ ਰਿਹਾ। ਤਾਂ ਫਿਰ ਮਤਲਬ
ਕਿੱਧਰ ਨੂੰ ਜਾਊਗੀ ਕੁਛ ਨਹੀਂ। ਤੁਹਾਡਾ ਸਿਸਟਮ ਕਿੱਧਰ ਨੂੰ ਜਾਊਗਾ, ਤੁਹਾਡੀ ਸਰਕਾਰ ਕਿੰਨਾ ਕੁ ਚਿਰ ਤੁਹਾਨੂੰ ਦੇ ਦੂਗੀ ਇਸ ਤਰ੍ਹਾਂ। ਇਹੀ ਗੱਲ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਂਦਰ ਦੀ ਤੇ ਕਿਸਾਨਾਂ ਦੀ। ਆਧਾਰ ਕਾਰਡ ਵਾਂਗ ਕਹਿੰਦੇ ਕਿਸਾਨਾਂ ਦੇ ਵੀ ਆਈਡੀ ਕਾਰਡ ਬਣਾਉਣੇ ਆ ਹੁਣ ਮੋਦੀ ਸਰਕਾਰ ਨੇ। ਬਿਲਕੁਲ, ਕੇਂਦਰ ਸਰਕਾਰ ਇੱਕ ਤਜਵੀਜ਼ ਲਿਆਈ ਹੈ ਕਿ ਅਸੀਂ ਕਿਸਾਨ ਆਈਡੀ ਕਾਰਡ ਬਣਾਉਣੇ ਆ। ਆਧਾਰ ਕਾਰਡ ਦੀ ਤਰਜ਼ ਦੇ ਉੱਤੇ ਇੱਕ ਕਿਸਾਨ ਆਈਡੀ ਕਾਰਡ ਹੋਣਗੇ। ਕਰੀਬ 5 ਕਰੋੜ ਕਿਸਾਨਾਂ ਦੀ ਪਹਿਚਾਣ ਕੀਤੀ ਹੈ ਉਹਨਾਂ ਨੇ। ਦੇਸ਼ ਭਰ ਦੇ ਵਿੱਚ 5 ਕਰੋੜ ਤੇ ਗੇੜ 'ਚ ਕਿਸਾਨ ਹੈਗੇ ਆ। ਠੀਕ ਹੈ ਜੀ। ਉਹਨਾਂ ਸਾਰਿਆਂ ਦੇ ਕਿਸਾਨ ਆਈਡੀ ਕਾਰਡ ਤਿਆਰ ਹੋਣਗੇ। ਬਕਾਇਦਾ ਦਾ ਖਰੜਾ ਤਿਆਰ ਹੋ ਗਿਆ, ਇਹਦੇ ਤੇ ਕੰਮ ਸ਼ੁਰੂ ਹੋ ਗਿਆ। 19 ਸੂਬਿਆਂ ਦੀ ਹਾਮੀ ਮਿਲ ਗਈ ਕਹਿੰਦੇ, ਤੇ ਇਹਦਾ ਰਜਿਸਟ੍ਰੇਸ਼ਨ ਕਿਸੇ ਵੀ ਸਮੇਂ ਖੁੱਲ ਸਕਦਾ ਹੈ। ਅਕਤੂਬਰ 2024 ਤੋਂ ਸ਼ੁਰੂ ਕਰਕੇ ਮਾਰਚ 2025 ਤੱਕ ਲਗਭਗ ਦੇਸ਼ ਦੇ 5 ਕਰੋੜ ਦੇ ਕਰੀਬ ਕਿਸਾਨਾਂ ਨੂੰ ਕਿਸਾਨ ਆਈਡੀ ਕਾਰਡ ਮਿਲ ਜਾਣਾ। ਠੀਕ ਹੈ ਜੀ। ਹੁਣ ਕੇਂਦਰ ਕਹਿੰਦਾ ਕਿ ਵੀ ਇਹ ਅਜੇ ਮਤਲਬ ਉਹਨਾਂ ਦੇ ਵੱਖ-ਵੱਖ ਖੇਤੀਬਾੜੀ ਵਿਭਾਗ, ਵਿੱਤ ਵਿਭਾਗ, ਉਹਨਾਂ ਦੇ ਹਵਾਲੇ ਨਾਲ ਜੋ ਰਿਪੋਰਟ ਹੈ ਮੈਂ ਉਹਦੇ ਹਵਾਲੇ ਨਾਲ ਗੱਲ ਕਰ ਰਿਹਾ। ਅਜੇ ਜਨਤਕ ਐਲਾਨ ਨਹੀਂ ਕੀਤਾ। ਅਜੇ ਤਾਂ ਮੋਦੀ ਜੀ ਜਾਰੀ ਕਰਨਗੇ ਨਾ, 5-4 ਦੇ ਗਲੇ 'ਚ ਪਾਉਣਗੇ, ਕੋਈ ਸਕੀਮ ਲਿਆਉਣਗੇ ਹੀ ਜੀ। ਸੋ ਉਸ ਪ੍ਰਕਿਰਿਆ ਦੇ ਤਹਿਤ ਜੋ ਇੰਨੀ ਜਾਣਕਾਰੀ ਮੈਨੂੰ ਦਿੱਲੀ ਤੋਂ ਹਾਸਲ ਹੋਈ ਹੈ, ਉਹਦੇ ਆਧਾਰ ਤੇ ਕਹਿੰਦੇ ਕਿ ਭਾਰਤ ਸਰਕਾਰ ਇਸ ਫਾਰਮੂਲੇ ਤੇ ਕੰਮ ਕਰ ਰਹੀ ਹੈ ਕਿ ਵੀ ਅਸੀਂ ਕਿਸਾਨਾਂ ਨੂੰ ਖੁਸ਼ ਕਰ ਦੇਣਾ ਕਿ ਦੇਖੋ ਤੁਹਾਡੀ ਵੱਖਰੀ ਆਇਡੈਂਟੀਟੀ ਬਣਾਤੀ ਹੈ, ਵੱਖਰੀ ਤੁਹਾਡੀ ਪਹਿਚਾਣ ਹੈ, ਤੁਹਾਡੇ ਲਈ ਇਹਦੇ ਨਾਲ ਸਹੂਲਤਾਂ ਦਾ ਰਾਹ ਖੁੱਲ ਜਾਣਾ। ਕਹਿੰਦੇ ਜੀ ਕੇਂਦਰ ਸਰਕਾਰ ਇਸ ਵੱਲ ਦਮ ਭਰਨਾ ਚਾਹੁੰਦੀ ਹੈ ਕਿ ਜਿਹੜੀਆਂ ਫਸਲਾਂ MSP ਤੇ ਨੇ, ਉਹ MSP ਤੇ ਖਰੀਦ ਦਾ ਹਵਾਲਾ ਤੁਹਾਨੂੰ ਇਸ ਕਾਰਡ ਦੇ ਰਾਹੀਂ ਜਾਣਕਾਰੀ ਕੀ ਮਿਲਣੀ ਆ, ਤੁਹਾਡੇ ਖਾਤੇ ਨਾਲ ਜੁੜ ਜਾਣਾ ਸਿੱਧਾ। ਠੀਕ ਹੈ। ਜਿਵੇਂ ਹੁਣ ਹੋਇਆ ਨਾ ਕਿ ਮੰਡੀਆਂ 'ਚ ਪੈਸੇ ਤੁਹਾਡੇ ਖਾਤਿਆਂ 'ਚ ਆਉਣਗੇ ਜੀ, ਜਾਂ ਕਿਸਾਨ ਨਿਧੀ ਤੁਹਾਡੇ ਖਾਤੇ 'ਚ ਆਊਗੀ ਜੀ। ਉਹ ਫਿਰ ਰੌਲਾ ਪੈਂਦਾ ਜੀ ਕਿ ਖੇਤ ਪਿਓ ਦੇ ਨਾਂ ਤੇ ਆ ਜੀ, ਪੁੱਤ ਅੱਗੇ 3 ਹਿੱਸਿਆਂ 'ਚ ਵੰਡ ਹੋ ਗਏ ਜੀ, ਕਿਹਦੇ ਨਾਂ 'ਚ ਆਉਣ ਜੀ। ਉਹ ਕਹਿੰਦੇ ਵੀ ਜਦੋਂ ਕਿਸਾਨ ਆਈਡੀ ਕਾਰਡ ਬਣ ਗਿਆ ਤੇ ਇਹ ਤੁਹਾਡਾ ਸਾਰਾ ਹਿਸਾਬ ਕਿਤਾਬ ਇਹਦੇ ਵਿੱਚ ਹੋ ਜਾਣਾ ਹੈ। ਤੁਹਾਨੂੰ ਕਿਸਾਨ ਨਿਧੀ ਵੀ ਇਹਦੇ ਰਾਹੀਂ ਮਿਲਣੀ ਹੈ, MSP ਖਰੀਦ ਵੀ ਇਹਦੇ ਰਾਹੀਂ ਹੈ, ਫਸਲ ਵੇਚਣੀ ਵੀ ਇਹਦੇ ਰਾਹੀਂ ਹੈ, ਤੁਹਾਨੂੰ ਕਿਸਾਨ ਕ੍ਰੈਡਿਟ ਮਿਲਣਾ ਉਹ ਵੀ ਹੈ, ਮੁਆਵਜ਼ਾ ਮਿਲਣਾ ਉਹ ਵੀ ਹੈ, ਸਬਸਿਡੀ ਮਿਲਣੀ ਆ ਉਹ ਵੀ ਹੈ। ਆ ਜੀ ਤੁਸੀਂ ਬੀਜ ਖਰੀਦ ਲਿਆ, ਤੁਸੀਂ ਜੀ ਯੂਰੀਆ ਖਰੀਦ ਲਿਆ, ਸਰਕਾਰੀ ਖਾਦ ਲੈ ਲਈ, ਉਹ ਸਾਰੀ ਜਾਣਕਾਰੀ ਇਹਦੇ ਵਿੱਚ ਹੋਣੀ ਹੈ। ਇਸ ਲਈ ਇਹ ਤੁਹਾਡੀ ਪਹਿਚਾਣ ਦਾ, ਤੁਹਾਡੀ ਹੋਂਦ ਦਾ ਤੇ ਤੁਹਾਡੇ ਕੰਮ ਆਸਾਨ ਕਰਨ ਦਾ ਇੱਕ ਤਰੀਕਾ ਹੋਊਗਾ। ਸਰਕਾਰ ਨੇ ਇਸ ਤਰ੍ਹਾਂ ਦਾ ਪ੍ਰਚਾਰ ਕਰਨਾ। ਇਹ ਮੁੱਢਲੀ ਇਸ ਵੱਲ ਨਾਲ ਜਾਣਕਾਰੀ ਮਿਲੇ ਕਿ ਇਹ ਉਹਨਾਂ ਨੇ ਇਹਦੇ ਰਾਹੀਂ ਦੱਸਣਾ ਕਿ ਅਸੀਂ ਇਸ ਲਈ ਬਣਾਇਆ। ਦੂਜੇ ਪਾਸੇ ਜਦੋਂ ਇਹਦੀ ਜਾਣਕਾਰੀ ਇੰਨੀ ਕੁ ਸਹਿਜੇ ਥੋੜੀ ਖੇਤੀ ਮਾਹਿਰਾਂ ਨੂੰ, ਕਿਸਾਨ ਆਗੂਆਂ ਨੂੰ, ਕਿਸਾਨ ਜਥੇਬੰਦੀ ਨੁਮਾਇੰਦਿਆਂ ਨੂੰ ਮਿਲ ਰਹੀ ਹੈ, ਉਹਨਾਂ ਨੂੰ ਸ਼ੰਕੇ ਨੇ ਕੁਝ। ਠੀਕ ਹੈ ਜੀ। ਉਹ ਕਹਿੰਦੇ ਵੀ ਇਹ ਕੈਟਾਗਰੀ ਤਾਂ ਨਹੀਂ ਕਰ ਰਹੇ ਕਿਤੇ ਕਿ ਵੱਖਰੇ ਕੱਢ ਲਓ ਪਹਿਲਾਂ ਇਹਨਾਂ ਨੂੰ। ਹੋ ਸਕਦਾ ਕਿ ਇਹਨਾਂ ਦੀ ਪਹਿਚਾਣ ਵੱਖਰੀ ਕਰ ਲਓ। ਜਿਹੜੇ ਅੱਜ ਇਹ ਕਹਿੰਦੇ ਨੇ ਕਿ ਇਹਦੇ ਰਾਹੀਂ ਤੁਹਾਨੂੰ ਕਿਸਾਨ ਕ੍ਰੈਡਿਟ ਮਿਲੂ, ਕਿਸਾਨ ਨਿਧੀ ਮਿਲੂ, MSP ਵਾਲਾ ਹਿਸਾਬ ਮਿਲੂ, ਕਹਿੰਦੇ ਉਹ ਕੱਲ ਨੂੰ ਇਹ ਵੀ ਹਿਸਾਬ ਰੱਖਣਗੇ ਕਿ ਅੱਛਾ ਇਹਨੇ ਕਿੱਲੇ ਦੱਸੇ ਨੇ 3, ਬੀਜ ਚੱਕਿਆ ਇੰਨਾ, ਖਾਦ ਪਾਈ ਆ ਇੰਨੀ, ਮੰਡੀ 'ਚ ਫਸਲ ਲਿਆਇਆ ਇੰਨੀ, ਲਿਆਓ ਜੀ ਬਾਕੀ ਦਾ ਹਿਸਾਬ ਕਿੱਥੇ ਆ। ਹਾਂਜੀ ਬਿਲਕੁਲ। ਫਿਰ ਉਹ ਕਹਿੰਦੇ ਕਿ ਇਹ ਤੋਂ ਅਗਲਾ ਪੜਾਅ ਇਹ ਲੱਗਦਾ ਕਿ ਇਹ ਆਧਾਰ ਕਾਰਡ ਕੰਮ ਕਿਸਾਨ ਆਈਡੀ ਕਾਰਡ ਬਣਾ ਕੇ, ਜਿਵੇਂ ਆਧਾਰ ਕਾਰਡ ਤੁਹਾਡੇ ਪੈਨ ਕਾਰਡ ਦੇ ਰਾਹੀਂ ਖਾਤਿਆਂ ਨਾਲ ਜੁੜਿਆ, ਫਿਰ ਇਹ ਕਿਸਾਨਾਂ ਦੇ ਖਾਤਿਆਂ ਨਾਲ ਜੁੜਨ ਦੇ ਆਧਾਰ ਦੇ ਉੱਤੇ ਇਹ ਕਿਸਾਨ ਆਈਡੀ ਕਾਰਡ ਰਾਹੀਂ ਤੁਹਾਡੀ ਇਨਕਮ ਤੇ ਟੈਕਸ ਲਾਉਣ ਦੀ ਪ੍ਰਕਿਰਿਆ ਹੋਊਗੀ। ਇਹ ਕਿਸਾਨ ਇਨਕਮ ਤੇ ਟੈਕਸ ਲੱਗ ਸਕਦਾ। ਕਹਿੰਦੇ ਇਹਦੀ ਹੁਣ ਸਵਾਲ ਇਹੀ ਹੈ ਕਿ ਕੀ ਇਹ ਉਹਨਾਂ ਦੀ ਪਹਿਚਾਣ ਬਣੂਗਾ, ਕੀ ਉਹਨਾਂ ਦੇ ਸਨਮਾਨ ਦਾ ਪ੍ਰਤੀਕ ਬਣੂਗਾ ਕਿ ਸਰਦਰਦੀ ਦਾ ਪ੍ਰਤੀਕ ਬਣੂਗਾ। ਇਹਨੂੰ ਲੈ ਕੇ ਅਜੇ ਚਰਚਾ ਛਿੜਨੀ ਹੈ, ਬਹਿਸ ਛਿੜਨੀ ਹੈ, ਪਰ ਕਿਸੇ ਵੀ ਸਮੇਂ ਦੀ ਰਜਿਸਟ੍ਰੇਸ਼ਨ ਖੁੱਲ ਸਕਦੀ ਹੈ। ਔਰ ਅਕਤੂਬਰ 2024 ਤੋਂ ਲੈ ਕੇ ਮਾਰਚ 2025 ਤੱਕ ਕੇਂਦਰ ਸਰਕਾਰ ਇਸ ਨੂੰ ਇੱਕ ਮੁਹਿੰਮ ਦੇ ਤੌਰ ਤੇ ਕਿ ਲਓ ਜੀ ਅਸੀਂ ਦੇਸ਼ ਭਰ ਦੇ ਕਿਸਾਨਾਂ ਨੂੰ, ਤੇ ਇਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਥਾਣਿਆਂ ਤੱਕ ਵੀ ਹੈ ਨਾ ਆਪਣੀ ਉਸ ਪ੍ਰਕਿਰਿਆ ਤਹਿਤ ਵੀ ਉਹ ਡਾਟਾ ਇਕੱਠਾ ਕਰਨ ਦੀ ਵੀ ਇੱਕ ਆਧਾਰ ਮਿਲ ਜੂਗਾ ਕਿ ਤੀਏ ਦਿਨੇ ਧਰਨਾ ਲਾਉਣ ਆ ਜਾਂਦੇ ਨੇ, ਜੇ ਪ੍ਰਚਾਰ ਕਰਨ ਨੇ, ਇਸ ਲਈ ਇਹਨਾਂ ਦੀ ਪਿੰਡਾਂ ਤੇ ਖੁੰਬ ਠੱਪਣੀ ਹੋਵੇ ਤਾਂ ਕਿਵੇਂ ਠੱਪਾਂਗੇ, ਉਹ ਵੀ ਇੱਕ ਪ੍ਰਕਿਰਿਆ ਦੇ ਵਿੱਚ ਲੁਕਮਾ ਏਜੰਡਾ ਉਹ ਵੀ ਇੱਕ ਨਜ਼ਰ ਆਉਂਦਾ। ਸੋ ਦੇਖਦੇ ਹਾਂ ਜੀ ਇਹ ਸਹੂਲਤ ਹੈ ਜਾਂ ਸਰਦਰਦੀ। ਫਿਲਹਾਲ ਕੇਂਦਰ ਸਰਕਾਰ ਕਹਿੰਦਾ ਕਿ ਅਸੀਂ ਵੱਡੀ ਸਹੂਲਤ ਲੈ ਕੇ ਆ ਰਹੇ ਹਾਂ ਤੇ ਕਿਸਾਨ ਜਥੇਬੰਦੀਆਂ ਔਰ ਖੇਤੀ ਮਾਹਿਰਾਂ ਨੂੰ ਫਿਕਰ ਹੈ ਕਿ ਇਹਦੇ ਪਿੱਛੇ ਕੋਈ ਲੁਕਮਾ ਏਜੰਡਾ। ਦੇਖੋ ਤੁਸੀਂ ਜਿੰਨਾ ਵੀ ਕਿਸੇ ਬੰਦੇ ਨੂੰ, ਕਿਸੇ ਧਿਰ ਨੂੰ ਵਲੇਟੇ ਦੇ ਵਿੱਚ ਲੈਂਦੇ ਆ ਵੱਖ-ਵੱਖ ਚੀਜ਼ਾਂ ਜ਼ਰੀਏ, ਵੱਖ-ਵੱਖ ਸਕੀਮਾਂ ਦੇ ਜ਼ਰੀਏ, ਤਾਂ ਉਹਦੇ ਤੇ ਕਾਰਵਾਈ ਕਰਨ ਦੇ ਤਾਂ ਜਿਹੜੇ ਰਾਹ ਨੇ ਉਹ ਸਗੋਂ ਹੋਰ ਖੁੱਲੇ ਹੋ ਜਾਂਦੇ ਨੇ, ਹੋਰ ਪੱਧਰੇ ਹੋ ਜਾਂਦੇ ਨੇ। ਤੁਸੀਂ ਆਇਡੈਂਟੀਟੀ ਜਿਵੇਂ ਗੱਲ ਕੀਤੀ ਆ, ਉਹ ਇਮਕਾਨ ਪੂਰੇ ਨੇ। ਪ੍ਰਵੀਨ ਜੀ, ਇਹਦੇ ਵਿੱਚ ਇਹ ਵੀ ਇੱਕ ਖਲਸਾ ਪ੍ਰਗਟਾਇਆ ਜਾ ਰਿਹਾ ਕਿ ਜੇ ਇਹ ਇਨਕਮ ਵਾਲੀ ਪ੍ਰਕਿਰਿਆ 'ਚ ਜਾਂ ਬੀਜ ਵੇਚਣ, ਸਬਸਿਡੀ ਵਾਲੀ ਪ੍ਰਕਿਰਿਆਵਾਂ 'ਚ ਕਿਸਾਨਾਂ ਨੂੰ ਉਲਝਾਉਣਗੇ ਤਾਂ ਕਈ ਛੋਟੇ ਕਿਸਾਨ ਡਰ ਕੇ ਆਪਣੀਆਂ ਜ਼ਮੀਨਾਂ ਵੇਚ ਜਾਣਗੇ।
ਪਹਿਲਾਂ ਹੀ ਹਰ ਰੋਜ਼ ਕਿੰਨੇ ਕਿਸਾਨ ਰੋਜ਼ ਖੇਤੀ ਛੱਡ ਰਹੇ ਨੇ, ਤੇ ਫਿਰ ਇਹਨਾਂ ਦੀ ਤਾਦਾਦ ਵੱਧ ਵੀ ਸਕਦੀ ਹੈ। ਕਹਿੰਦੇ ਇਹ ਵੀ ਇੱਕ ਪਹਿਲੂ ਹੈਗਾ, ਤੇ ਉਹ ਫਿਰ ਜ਼ਮੀਨਾਂ ਕਿਹਨਾਂ ਕੋਲ ਜਾ ਰਹੀਆਂ? ਕਾਰਪੋਰੇਟ ਘਰਾਣਿਆਂ ਕੋਲ। ਕਾਰਪੋਰੇਟ ਘਰਾਣਿਆਂ ਕੋਲ, ਬਿਲਕੁਲ ਸਹੀ ਹੈ। ਜਥੇਦਾਰ ਸਾਹਿਬ ਬੋਲੇ ਨੇ, ਉਹ ਕਹਿੰਦੇ ਕਿ ਜਿਹੜਾ ਵਿਵਾਦ ਹੋ ਰਿਹਾ ਸਿੱਖ ਭਾਈਚਾਰੇ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ, ਉਹਨਾਂ ਨੇ ਟਿੱਪਣੀ ਕੀਤੀ ਹੈ। ਉਹ ਕਹਿੰਦੇ ਕਿ ਫੇਕ ਆਈਡੀਜ਼ ਦੇ ਰਾਹੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਨੇ ਜਾਂ ਮੁਸਲਮਾਨ ਨੇ, ਉਹਨਾਂ ਦੇ ਵਿੱਚ ਵਿਵਾਦ ਖੜਾ ਕੀਤਾ ਜਾ ਰਿਹਾ। ਫਿਰ ਵੀ ਤੁਹਾਡੇ ਧਿਆਨ ਚ ਹੋਣਾ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਲੰਧਰ ਤੋਂ ਐਮਐਲਏ ਪ੍ਰਗਟ ਸਿੰਘ ਨੇ ਵੀ ਕੁਝ ਇਹੋ ਜਿਹੇ ਗੱਲ ਦਾ ਮਿਲਦਾ ਸਵਾਲ ਬਿਲਕੁਲ ਬਿਲਕੁਲ। ਪ੍ਰਗਟ ਸਿੰਘ ਹੋਰ ਵੀ ਇਹ ਖਾਸਾ ਪਛਾਣ ਸੀ ਕਿ ਸੋਸ਼ਲ ਮੀਡੀਆ ਤੇ ਸਿੱਖ ਭਾਈਚਾਰੇ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ, ਔਰ ਇਹਦੇ ਪਿੱਛੇ ਇੱਕ ਰਾਸ਼ਟਰੀ ਪਾਰਟੀ ਉਹਨਾਂ ਨੇ ਇਸ਼ਾਰਾ ਕੀਤਾ ਸੀ। ਉਹ ਭਾਰਤ ਦੇ ਹਵਾਲੇ ਨਾਲ, ਪੰਜਾਬ ਦੇ ਦਾਇਰੇ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ। ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਦੁਨੀਆ ਦੇ ਵਿੱਚ, ਖਾਸ ਕਰ ਵਿਦੇਸ਼ਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਸਿੱਖ ਭਾਈਚਾਰਾ ਵੱਸਦਾ, ਉੱਥੇ ਦੇ ਹਵਾਲੇ ਨਾਲ ਗੱਲ ਕੀਤੀ ਹੈ। ਉਹ ਕਹਿੰਦੇ ਕਿ ਮੇਰੇ ਕੋਲ ਲਗਾਤਾਰ ਇਹ ਜਾਣਕਾਰੀ ਆ ਰਹੀ ਹੈ ਕਿ ਟਿਕਟੌਕ ਵਰਗੀਆਂ ਸੋਸ਼ਲ ਆਈਡੀਜ਼ ਵਰਗੀਆਂ ਇਹਨਾਂ ਦੇ ਉੱਤੇ ਫੇਕ ਆਈਡੀਜ਼ ਬਣੀਆਂ ਨੇ। ਉਹ ਸਿੱਖ ਨੌਜਵਾਨਾਂ ਦੇ ਨਾਮ ਤੇ ਵੀ ਨੇ, ਪੰਜਾਬੀਆਂ ਦੇ ਨਾਮ ਤੇ ਨੇ, ਉਹ ਮੁਸਲਮਾਨ ਭਾਈਚਾਰੇ ਵਾਲੇ ਸੰਬੰਧਿਤ ਨਾਮਾਂ ਦੇ ਨਾਮ ਤੇ ਨੇ, ਪਰ ਅਸਲ 'ਚ ਕਹਿੰਦੇ ਉਹ ਨਹੀਂ ਹੁੰਦੇ ਜ਼ਿਆਦਾਤਰ ਜੀ। ਉਹਨਾਂ ਦੇ ਨਾਮ ਤੇ ਫੇਕ ਆਈਡੀਆਂ ਬਣਾਈਆਂ ਨੇ, ਔਰ ਇੱਕ ਦੂਸਰੇ ਦੇ ਧਰਮ ਦੇ ਖਿਲਾਫ, ਇੱਕ ਦੂਸਰੇ ਫਿਰਕੇ ਦੇ ਖਿਲਾਫ ਬਹੁਤ ਹੇਠਲੇ ਪੱਧਰ ਦਾ ਕੂੜ ਪ੍ਰਚਾਰ ਉਹ 'ਚ ਕੀਤਾ ਜਾ ਰਿਹਾ, ਜਿਹਦੇ ਕਾਰਨ ਸਥਾਨਕ ਲੋਕਾਂ 'ਚ ਟਕਰਾਅ ਦਾ ਮਾਹੌਲ ਬਣਨ ਦਾ ਖਤਰਾ ਪੈਦਾ ਹੋ ਰਿਹਾ। ਉਹਨਾਂ ਨੇ ਜਿੱਥੇ ਦੋਏ ਭਾਈਚਾਰਿਆਂ ਨੂੰ ਅਪੀਲ ਕੀਤੀ ਹੈ, ਸਿੱਖ ਔਰ ਮੁਸਲਿਮ ਭਾਈਚਾਰੇ ਨੂੰ, ਕਿ ਵੀ ਤੁਸੀਂ ਇਸ ਤੋਂ ਬਚ ਕੇ ਰਹੋ, ਹੁਣ ਅਗਲਾ ਟਾਰਗੇਟ ਤੁਸੀਂ ਬਣ ਰਹੇ ਹੋ, ਹੈ ਨਾ। ਤੇ ਉੱਥੇ ਉਹਨਾਂ ਨੇ ਸਰਕਾਰਾਂ ਨੂੰ ਵੀ, ਵਿਦੇਸ਼ ਮੰਤਰਾਲੇ ਨੂੰ ਵੀ, ਔਰ ਸਾਡੇ ਭਾਰਤੀ ਕੌਂਸਲ ਜਨਰਲ ਨੂੰ ਵੀ ਕਿਹਾ ਕਿ ਤੁਸੀਂ ਇਸ ਮਸਲੇ ਦਾ ਨਜ਼ਰਸਾਨੀ ਕਰੋ ਕਿ ਇਹ ਸਥਿਤੀ ਕਿਉਂ ਮਾਹੌਲ ਪੈਦਾ ਕੀਤਾ ਜਾ ਰਿਹਾ, ਇਹਦੇ ਪਿੱਛੇ ਕਿਹੜੀ ਮਨਸ਼ਾ, ਇਸ ਨੂੰ ਕੰਟਰੋਲ ਕਰਨ ਦੀ ਲੋੜ ਹੈ। ਪਰ ਕਿਤੇ ਇਹ ਤਾਂ ਨਹੀਂ ਕਿ ਅਸੀਂ ਜਿਨ੍ਹਾਂ ਦੇ ਕੁੰਡੇ ਖੜਕਾ ਰਹੇ ਹਾਂ ਇਹਦੇ ਪਿੱਛੇ ਉਹਨਾਂ ਨੇ ਇਹ ਤਾਲਾ ਮੜਿਆ ਹੋਵੇ। ਸੋ ਇਸ ਲਈ ਇਹ ਵੀ ਧਿਆਨ ਰੱਖਣ ਦੀ ਲੋੜ ਹੈ। ਪਰ ਉਹਨਾਂ ਦੀ ਫਿਕਰਮੰਦੀ, ਮੈਨੂੰ ਲੱਗਦਾ ਇਹ ਸੁਨੇਹਾ, ਇਸ ਤਰ੍ਹਾਂ ਦੀ ਅਪੀਲ, ਦਲੀਲ, ਇਹਦੇ ਪਰ ਚਰਚਾ ਜਿਹੜੇ ਸਾਡੇ ਕੀਰਤਨੀਏ ਸਿੰਘ ਨੇ, ਸਾਡੇ ਰਾਗੀ ਸਿੰਘ ਨੇ, ਜਾਂ ਸਮਾਗਮ ਹੁੰਦੇ ਨੇ, ਧਾਰਮਿਕ ਪ੍ਰਚਾਰਕ ਨੇ, ਉਹਨਾਂ ਦੇ ਰਾਹੀਂ ਵੀ ਪ੍ਰਚਾਰ ਦੀ ਲੋੜ ਹੈ ਕਿ ਬਈ ਹਮੇਸ਼ਾ ਜਿਸ ਧਰਮ ਨੂੰ ਤੁਸੀਂ ਮੰਨਦੇ ਹੋ, ਜਿਸ ਧਰਮ ਤੁਸੀਂ ਹੈਗੇ ਹੋ, ਉਹ ਤੁਹਾਡੇ ਲਈ ਵੱਡਾ ਹੈ, ਪਰ ਹਰ ਧਰਮ ਦਾ ਸਤਿਕਾਰ ਜ਼ਰੂਰੀ ਹੈ। ਔਰ ਜਥੇਦਾਰ ਸਾਹਿਬ ਨੇ ਕੱਲ ਇਹੀ ਅਪੀਲ ਕੀਤੀ ਕਿ ਸਿੱਖੀ 'ਚ ਇਹੀ ਸੰਦੇਸ਼ ਹੈ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਨਾ, ਹਰ ਵਿਅਕਤੀ ਨੂੰ ਇਨਸਾਨ ਮੰਨ ਕੇ ਉਹਨੂੰ ਨਾਲ ਲੈ ਕੇ ਤੁਰਨਾ। ਸੋ ਇਸ ਲਈ ਕਹਿੰਦੇ ਕਿ ਇਹਦੇ ਉੱਤੇ ਮਨੁੱਖਤਾ ਤੇ ਕੰਮ ਕਰਨ ਦੀ ਲੋੜ ਹੈ। ਕਿਸੇ ਵੀ ਧਰਮ ਖਿਲਾਫ ਕੂੜ ਪ੍ਰਚਾਰ ਸਿੱਖ ਭਾਈਚਾਰੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਤੋਂ ਭਰਮਾ ਕੇ ਫਿਰ ਤੁਸੀਂ ਵੀ ਨਾ ਕਿਤੇ ਸ਼ੁਰੂ ਹੋ ਜਾਣ, ਸਾਡੀ ਨੌਜਵਾਨ ਪੀੜ੍ਹੀ ਵੀ ਨਾ ਸ਼ੁਰੂ ਹੋ ਜਾਵੇ, ਤੇ ਜਿਹੜੀਆਂ ਫੇਕ ਆਈਡੀ ਨੇ ਉਹਨਾਂ ਨੂੰ ਫੜਿਆ ਜਾਣਾ ਜ਼ਰੂਰੀ ਹੈ, ਉਹਨਾਂ ਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਬਿਲਕੁਲ। ਤੇ ਅਗਲਾ ਰੁਖ ਕਰੀਏ ਹਰਿਆਣੇ ਦੀ ਪੋਲਿਟਿਕਸ ਦਾ ਆਪਾਂ। ਸ਼ਰਮਾ ਜੀ, ਪਿਹੋਵਾ ਕਹਿੰਦੇ ਹੌਟ ਸੀਟ ਬਣ ਗਈ ਹੈ ਤੇ ਭਾਜਪਾ ਉਮੀਦਵਾਰ ਮੈਦਾਨ ਛੱਡ ਗਿਆ ਜੀ। ਦੇਖੋ, ਪਿਹੋਵਾ ਤਾਂ ਹੌਟ ਸੀਟ ਉਸੇ ਦਿਨੇ ਬਣ ਗਈ ਸੀ ਜਦੋਂ ਇਹ ਚਰਚੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਸਹੁਰਾ ਪਰਿਵਾਰ ਇੱਥੋਂ ਚੋਣ ਲੜ ਸਕਦਾ ਜਾਂ ਉਹਨਾਂ ਦੀ ਧਰਮ ਪਤਨੀ ਇੱਥੋਂ ਚੋਣ ਲੜ ਸਕਦੇ ਆ। ਪਰ ਉਹ ਅਸਾਰ ਬੇਸ਼ੱਕ ਮੱਧਰ ਪੈਣ ਲੱਗ ਗਏ, ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਸਿਰੇ ਨਹੀਂ ਚੜਿਆ। ਆਮ ਆਦਮੀ ਪਾਰਟੀ ਨੇ ਦੂਜੀ ਲਿਸਟ ਵੀ ਜਾਰੀ ਕਰਤੀ, ਪਰ ਦੂਜੀ 'ਚ ਵੀ ਪਿਹੋਵਾ ਸੀਟ ਅਜੇ ਨਹੀਂ ਆਈ। ਤੇ ਜਿਸ ਤਰ੍ਹਾਂ ਦਾ ਹੁਣ ਗੱਠਜੋੜ ਸਿਰੇ ਨਹੀਂ ਚੜਿਆ, ਹੋ ਸਕਦਾ ਕਿ ਮਤਲਬ ਮਾਨ ਪਰਿਵਾਰ, ਮਾਨ ਹੋਰਾਂ ਦੀ ਧਰਮ ਪਤਨੀ ਜਾਂ ਉਹਨਾਂ ਦਾ ਸਹੁਰਾ ਸਾਹਿਬ ਪਿਹੋਵਾ ਤੋਂ ਚੋਣ ਨਾ ਲੜਨ, ਕਿਸੇ ਹੋਰ ਨੂੰ ਟਿਕਟ ਮਿਲੇ ਜੀ। ਪਰ ਅਜੇ ਵੀ ਸ਼ਾਇਦ ਉਮੀਦ ਕੀਤੀ ਜਾ ਰਹੀ ਹੈ ਕਿ ਜੇ ਗੱਠਜੋੜ ਹੋਗੀ ਤਾਂ ਸੀਟ ਗੱਠਜੋੜ ਚ ਆਉਣੀ ਆ, ਇਸ ਲਈ ਅਜੇ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ, ਜਦੋਂ ਕਿ 2 ਸੀਟਾਂ ਆਮ ਆਦਮੀ ਪਾਰਟੀ ਐਲਾਨ ਚੁੱਕੀ ਹੈ। ਭਾਜਪਾ ਨੇ ਵੀ ਲਗਭਗ ਆਪਣੇ ਉਮੀਦਵਾਰ ਨਿਬੇੜ ਲਏ ਤੇ ਅੱਧ-ਪਚੱਧ ਤੇ ਕਾਂਗਰਸ ਵੀ ਖੜੀ ਆ, ਹੈ ਨਾ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪਿਹੋਵਾ ਤਾਂ ਉਸ ਵਾਰ ਵੀ ਹੋੜ ਸੀ ਜਦੋਂ 2019 ਦੇ ਵਿੱਚ ਇੱਥੋਂ ਹਾਕੀ ਦੇ ਨਾਮੀ ਖਿਡਾਰੀ ਕੈਪਟਨ ਸੰਦੀਪ ਸਿੰਘ ਨੂੰ, ਜਿਨ੍ਹਾਂ ਦੀ ਜੀਵਨੀ ਦੇ ਉੱਤੇ ਫਿਲਮ ਵੀ ਬੜੀ ਬਣੀ ਤੇ ਪ੍ਰਚਲਿਤ ਹੋਈ, ਉਹ ਸੰਦੀਪ ਸਿੰਘ ਹੋਰਾਂ ਨੂੰ ਟਿਕਟ ਦਿੱਤੀ ਸੀ ਤੇ ਲੋਕਾਂ ਨੇ ਉਸ ਨੂੰ ਫਤਵਾ ਵੀ ਦਿੱਤਾ, ਕਿਉਂਕਿ ਪਿਹੋਵਾ ਸੀਟ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ, ਕਿਸਾਨ ਵੱਡੀ ਗਿਣਤੀ 'ਚ ਨੇ ਇੱਥੋਂ। ਸੋ ਇਸ ਲਈ ਭਾਜਪਾ ਨੇ ਉਸ ਸਮੇਂ ਕੈਪਟਨ ਸੰਦੀਪ ਸਿੰਘ ਤੇ ਦਾਅ ਖੇਡਿਆ ਤੇ ਸੰਦੀਪ ਸਿੰਘ ਨੂੰ ਉੱਥੋਂ ਦੇ ਵੋਟਰਾਂ ਨੇ ਜਿਤਾ ਕੇ ਭੇਜਿਆ ਤੇ ਖੱਟਰ ਸਰਕਾਰ ਨੇ ਉਹਨੂੰ ਮੰਤਰੀ ਵੀ ਬਣਾਤਾ। ਪਰ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਵਿਵਾਦ ਅਜਿਹਾ ਹੋਇਆ ਕਿ ਮਜਬੂਰੀ ਬਸ ਖੱਟਰ ਉਹਨਾਂ ਨੂੰ ਉਹਨਾਂ ਤੋਂ ਮੰਤਰਾਲਾ ਦਾ ਵਾਪਸ ਲੈ ਲਿਆ, ਪਰ ਮੰਤਰੀ ਉਹਦੇ ਤੋਂ ਨਹੀਂ ਹਟਾਇਆ। ਤੇ ਆਖਿਰ ਉਹ ਦਿਨ ਆ ਗਿਆ ਜਿਸ ਦਿਨ ਖੱਟਰ ਦੀ ਆਪਣੀ ਛੁੱਟੀ ਹੋ ਗਈ, ਤੇ ਖੱਟਰ ਦੀ ਛੁੱਟੀ ਹੋਈ ਤੇ ਸੈਣੀ ਸਾਹਿਬ ਨੇ ਆ ਕੇ ਨਵੀਂ ਕੈਬਨਿਟ ਦੇ ਵਿੱਚ ਸੰਦੀਪ ਦੀ ਵੀ ਛੁੱਟੀ ਕਰਤੀ। ਪਰ ਤਦ ਤੱਕ ਕਹਿੰਦੇ ਦੇਰ ਹੋ ਚੁੱਕੀ ਸੀ। ਹੁਣ ਸੰਦੀਪ ਨੂੰ ਟਿਕਟ ਵੀ ਨਹੀਂ ਮਿਲੀ, ਬੀਜੇਪੀ ਨੇ ਸੰਦੀਪ ਸਿੰਘ ਦੀ ਟਿਕਟ ਦੀ ਵੀ ਛੁੱਟੀ ਕਰਤੀ ਤੇ ਉਹਦੇ ਬਦਲੇ ਉਹਨਾਂ ਨੇ ਇੰਨਾ ਧਿਆਨ ਰੱਖਿਆ ਕਿ ਪਿਛਲੀ ਵਾਰੀ ਵੀ ਸਿੱਖ ਚਿਹਰਾ ਦਿੱਤਾ ਸੀ, ਐਕਟੀ ਨੂੰ ਸਿੱਖ ਚਿਹਰਾ ਦੇ ਦਿਓ, ਤੇ ਉਹਨਾਂ ਨੇ ਐਕਟੀ ਕਮਲਜੀਤ ਸਿੰਘ ਅਜਰਾਣਾ ਹੋਰਾਂ ਨੂੰ ਟਿਕਟ ਦੇ ਦਿੱਤੀ।
ਕਮਲਜੀਤ ਸਿੰਘ ਅਜਰਾਣਾ ਨੂੰ ਜਿੱਦਾਂ ਹੀ ਟਿਕਟ ਮਿਲੀ ਤਦੇ ਉਹਨਾਂ ਦੀਆਂ ਕੁਝ ਫੋਟੋਆਂ ਵਾਇਰਲ ਹੋਣ ਲੱਗੀਆਂ ਸੋਸ਼ਲ ਮੀਡੀਆ ਤੇ ਕਿ ਜੀ ਇਹ ਤਾਂ ਪਾਕਿਸਤਾਨ ਦੀ ਆਰਮੀ ਨਾਲ ਫੋਟੋਆਂ ਖਿਚਾ ਰਹੇ ਨੇ, ਠੀਕ ਹੈ। ਇਹ ਤਾਂ ਜੀ ਪਾਕਿਸਤਾਨ ਦੀ ਆਰਮੀ ਦੇ ਉੱਚ ਅਧਿਕਾਰੀਆਂ ਤੋਂ ਬਰਫੀ ਖਾ ਰਹੇ ਨੇ, ਮੂੰਹ ਮਿੱਠਾ ਕਰਾ ਰਹੇ ਨੇ, ਇਹ ਤਾਂ ਉਹਨਾਂ ਨਾਲ ਗਰੁੱਪ ਫੋਟੋਆਂ 'ਚ ਖੜੇ ਨੇ ਜੀ, ਫੋਟੋਆਂ ਵਾਇਰਲ ਹੋਣ ਲੱਗ ਪਈ। ਹੁਣ ਬਈ ਅਖੌਤੀ ਰਾਸ਼ਟਰਵਾਦ ਨੂੰ ਇਹ ਪ੍ਰਵਾਨ ਨਹੀਂਗਾ। ਨਰਿੰਦਰ ਮੋਦੀ ਚੋਰੀ ਚੋਰੀ ਜਾਇਆ ਆਵੇ, ਚੁੱਪ ਕਰਕੇ ਚਲਾ ਜਾਵੇ ਤੇ ਨਵਾਜ਼ ਸ਼ਰੀਫ ਨਾਲ ਕੇਕ ਕੱਟਿਆ ਵੀ ਉਹ ਮਨਜ਼ੂਰ ਹੈ, ਉਹਦਾ ਕੋਈ ਨਹੀਂਗਾ। ਹਾਂਜੀ, ਹੈ ਨਾ। ਜੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਹਵਾਲੇ ਨਾਲ ਨਵਜੋਤ ਸਿੱਧੂ ਜੱਫੀ ਪਾ ਲਵੇ ਫਿਰ ਇਹ ਦੇਸ਼ ਧਰੋਹ ਹੈ ਜੀ ਇਹ। ਸੋ ਹੁਣ ਉਹ ਨਿਸ਼ਾਨੇ ਤੇ ਉਹੀ ਭਾਜਪਾਈਆਂ ਦੇ ਨਿਸ਼ਾਨੇ ਤੇ ਉਮੀਦਵਾਰ ਕਮਲਜੀਤ ਸਿੰਘ ਅਜਰਾਣਾ ਆ ਗਿਆ ਕਿ ਵੀ ਇਹ ਦੇਖੋ ਜੀ ਇਹਦੇ ਤਾਂ ਪਾਕਿਸਤਾਨ ਦੀ ਫੌਜ ਨਾਲ ਸੰਬੰਧ ਹੈ ਜੀ, ਇਹ ਤਾਂ ਉਹਨਾਂ ਨਾਲ ਮਿੱਠੇ ਮੂੰਹ ਕਰਾ ਰਿਹਾ ਜੀ, ਇਹ ਤਾਂ ਉਹਨਾਂ ਤੋਂ ਬਰਫੀਆਂ ਖਾ ਰਿਹਾ ਜੀ, ਇਹ ਤਾਂ ਗਰੁੱਪ ਫੋਟੋ ਖਿਚਾ ਰਹੇ ਨੇ ਜੀ, ਦੇਖੋ ਜੀ 40 ਬੰਦੇ ਦੇ ਨਾਲ ਖੜੇ ਨੇ ਜੀ। ਇਹ ਚਰਚਾ ਇਹ ਹੈ ਕਿ ਇਹ ਫੋਟੋਆਂ ਜਾਰੀ ਕਰਨ ਪਿੱਛੇ ਵੀ ਉਹਦੇ ਨਾਲ ਜਿਹੜੇ ਭਾਜਪਾ ਦੇ ਅੰਦਰੋਂ ਹੀ ਪਿਹੋਵੇ ਤੋਂ ਹੀ ਦਾਅਵੇਦਾਰ ਸੀ ਉਹਨਾਂ ਦੀ ਸ਼ੰਕੇ ਸ਼ੁਬੇ ਪ੍ਰਗਟਾਏ ਜਾ ਰਿਹਾ, ਪਰ ਉਹ ਪ੍ਰਚਾਰ ਇੰਨਾ ਹੋ ਗਿਆ ਕਿ ਭਾਜਪਾ ਨੂੰ ਲੱਗਾ ਵੀ ਲੈ ਸਾਡਾ ਤਾਂ ਰਾਸ਼ਟਰਵਾਦ ਹਿੱਲ ਗਿਆ, ਸਾਡੇ ਤੇ ਰਾਸ਼ਟਰਵਾਦ ਨੂੰ ਖਤਰਾ ਹੈ, ਪੂਰੇ ਸੂਬੇ 'ਚ ਚੋਣਾਂ ਦਾ ਦਿਨ ਨੇ ਤੇ ਮਾਹੌਲ ਬਣ ਜੂਗਾ। ਜਿੱਦਾਂ ਹੀ ਭਾਜਪਾ ਤੇ ਇਹ ਦਬਾਅ ਬਣਿਆ, ਭਾਜਪਾ ਨੇ ਆਪਣਾ ਦਬਾਅ ਚੱਕ ਕੇ ਆਪਣੇ ਉਮੀਦਵਾਰ ਦੇ ਸਿਰ ਤੇ ਰੱਖਤਾ ਕਿ ਬਈ ਅਸੀਂ ਟਿਕਟ ਵਾਪਸ ਲਈਏ, ਤੂੰ ਆਪ ਹੀ ਟਿਕਟ ਵਾਪਸ ਕਰ ਦੇ। ਤੇ ਉਹਨੇ ਕਿਹਾ ਜੀ ਕਿ ਮੈਂ ਹਾਈ ਕਮਾਂਡ ਦਾ ਚਿੱਠੀ ਲਿਖੀ, ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਹਨੇ ਮੇਰੇ ਤੇ ਭਰੋਸਾ ਪ੍ਰਗਟਾਇਆ, ਮੈਨੂੰ ਟਿਕਟ ਦੇ ਕੇ ਨਵਾਜਿਆ, ਪਰ ਮੇਰੇ ਲਈ ਪਾਰਟੀ ਪਹਿਲਾਂ, ਮੇਰੇ ਲਈ ਦੇਸ਼ ਪਹਿਲਾਂ, ਮੇਰੇ ਲਈ ਮੁਲਕ ਪਹਿਲਾਂ, ਹੈ ਨਾ, ਮੇਰੇ ਲਈ ਸਮਾਜ ਪਹਿਲਾਂ। ਤੇ ਜੇ ਉਹਨਾਂ ਨੂੰ ਲੱਗਦਾ ਕਿ ਜੀ ਹਾਂ ਇਹ ਇਸ ਤਰ੍ਹਾਂ ਦਾ ਕੋਈ ਪਹਿਲੂ ਹੈਗਾ ਤਾਂ ਮੈਂ ਆਪਣੀ ਟਿਕਟ ਆਪ ਵਾਪਸ ਕਰਦਾ ਤੇ ਭਾਜਪਾ ਦਾ ਸਿਪਾਹੀ ਬਣ ਕੇ ਕੰਮ ਕਰੂੰਗਾ। ਜੇ ਉਹ ਜੋ ਮੈਨੂੰ ਲੱਗਦਾ ਲਿਖਿਆ ਲਿਖਾਇਆ ਹੋਊਗਾ ਉਹਦੇ ਪਰ ਉਹਨੇ ਥੱਲੇ ਦਸਤਖਤ ਕੀਤੇ ਹੋਣਗੇ। ਸੋ ਉਹ ਕਰਕੇ ਜੀ ਕਹਿੰਦੇ ਉਹਦੀ ਟਿਕਟ ਵਾਪਸ ਹੋ ਗਈ ਜਾਂ ਉਹਨੇ ਟਿਕਟ ਵਾਪਸ ਕਰਤੀ। ਸੋ ਹੁਣ ਦੇਖਦੇ ਹਾਂ ਜੀ ਇਹਦੇ ਨਾਲ ਸ਼ਾਇਦ ਰਾਸ਼ਟਰਵਾਦ ਬਚਿਆ ਰਹਿ ਜਾਵੇ। ਬਿਲਕੁਲ ਜੀ, ਬਿਲਕੁਲ। ਜਿੱਤ ਹਾਰ ਤਾਂ ਲੋਕਾਂ ਨੇ ਤੈਅ ਕਰਨੀ ਹੈ, ਪਰ ਇੱਕ ਤੁਸੀਂ ਜਿਹੜੀ ਸੋਸ਼ਲ ਮੀਡੀਆ ਤੇ ਗੇਮ ਕੀਤੀ ਹੈ ਲੋਕਾਂ ਦੇ ਨਾਲ ਜਾਂ ਇਮੋਸ਼ਨਲੀ, ਉਹਦੇ ਨਾਲ ਦੇਖੋ ਤੁਹਾਡੇ ਫੈਸਲੇ ਤੇ ਕਿੰਨਾ ਅਸਰ ਪੈ ਰਿਹਾ। ਇੱਕ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਲੀਟੀਕਲ ਪ੍ਰੋਪੇਗੈਂਡਾ ਜਾਂ ਏਜੰਡੇ ਦੇ ਤਹਿਤ ਇੱਕ ਜਿਵੇਂ ਆਪਾਂ ਕਹਿੰਦੇ ਨੈਰੇਟਿਵ ਬਣ ਰਿਹਾ, ਬਿਰਤਾਂਤ ਬਣ ਰਿਹਾ, ਔਰ ਉਸ ਬਿਰਤਾਂਤ ਨੇ ਟਿਕਟਾਂ ਤੱਕ ਵਾਪਸ ਕਰਾਤੀਆਂ। ਸ਼ਰਮਾ ਜੀ, ਕਿੱਡੀ ਵੱਡੀ ਗੱਲ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।